ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ, ਉਹਨਾਂ ਦਾ ਕਰਦੇ ਹਾਂ ਸਵਾਗਤ। ਫੇਰ ਵਧਾਂਗੇ ਖਬਰਾਂ ਤੇ ਚਰਚਾ ਦੇ ਵੱਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਆ, ਕੋਈ ਸਲਾਹ ਕਰਨੀ ਆ, ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਾਨ ਸਾਹਿਬ ਦੀ ਸਰਕਾਰ ਤੋਂ। ਕਹਿੰਦੇ ਸਰਾਰੀ ਦੀ ਫਰਾਰੀ ਤੈਅ ਹੈ ਤੇ ਨਵੇਂ ਵਿਧਾਇਕਾਂ ਨੂੰ ਵਜ਼ੀਰੀਆਂ ਮਿਲਣ ਦੇ ਪੂਰੇ ਅਸਾਰ ਨੇ ਜੀ। ਬਿਲਕੁਲ ਪ੍ਰਵੀਨ ਜੀ, ਦੋਏ ਗੱਲਾਂ ਕਾਫੀ ਹੱਦ ਤੱਕ ਸੱਚ ਲੱਗਦੀਆਂ ਨੇ। ਜੋ ਜਾਣਕਾਰੀ ਹਾਸਲ ਹੋ ਰਹੀ ਹੈ ਪਿਛਲੇ 2 ਦਿਨਾਂ ਤੋਂ, ਜੋ ਰਿਪੋਰਟ ਮਿਲ ਰਹੀ ਹੈ, ਜਾਂ ਕਹਿ ਲਈਏ ਕਿ ਕੁਝ ਨੇੜਲੇ ਸਾਥੀਆਂ ਤੋਂ ਪਤਾ ਲੱਗਦਾ, ਉਸ ਹਵਾਲੇ ਜਿਹੜੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਇੱਕ ਤਾਂ ਸਰਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਸਖਤ ਹੋ ਗਈ ਹੈ। ਪਾਰਟੀ ਨੂੰ ਲੱਗਦਾ ਕਿ ਇਸ ਮੁੱਦੇ ਤੇ ਅਸੀਂ ਲੋਕਾਂ 'ਚ ਵੀ ਸੁਨੇਹਾ ਦੇ ਸਕਦੇ ਹਾਂ ਤੇ ਇਸ ਮੁੱਦੇ ਨੂੰ ਅਸੀਂ ਗੁਜਰਾਤ ਔਰ ਹਿਮਾਚਲ 'ਚ ਜਾ ਕੇ ਵੇਚ ਸਕਦੇ ਹਾਂ ਕਿ ਦੇਖੋ, ਅਸੀਂ ਪਹਿਲਾਂ ਇੱਕ ਮੰਤਰੀ ਦਾ ਸਵਾਲ ਆਇਆ, ਅਸੀਂ ਦੇਰ ਨਹੀਂ ਲਾਈ, ਦੂਜੇ ਤੇ ਆਇਆ, ਅਸੀਂ ਦੇਰ ਨਹੀਂ ਲਾਈ। ਸੋ ਇਸ ਹਵਾਲੇ ਨਾਲ ਕਿ ਦੂਜਿਆਂ ਤਾਂ ਹੁਣ ਤੱਕ ਉਹਨਾਂ ਨੂੰ ਅਹੁਦੇ ਦੇ ਕੇ ਨਵਾਜਿਆ, ਪਰ ਸਾਡੇ ਵੱਲ ਜੇਕਰ ਕਿਸੇ ਉਂਗਲੀ ਉੱਠਦੀ ਆ ਅਸੀਂ ਬਾਹਰ ਕਰ ਦਿੰਦੇ ਹਾਂ। ਇਸ ਲਈ ਹੁਣ ਸਿੰਗਲੇ ਤੋਂ ਬਾਅਦ ਸਰਾਰੀ ਦੀ ਵਾਰੀ ਹੈ ਤੇ ਫਰਾਰੀ ਵੀ ਤੈਅ ਆ। ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਆਪਣੇ ਪੀਰ ਨਾਲ ਠੇਕੇਦਾਰਾਂ ਤੋਂ ਕਮਿਸ਼ਨ ਨੂੰ ਲੈ ਕੇ, ਉਸ ਮਾਮਲੇ ਦੇ ਉੱਤੇ ਮਤਲਬ ਕਿ ਪਾਰਟੀ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਖੁਦ ਆਪਣੇ ਹੀ ਵਿਧਾਇਕ ਨੂੰ, ਆਪਣੇ ਮੰਤਰੀ ਨੂੰ ਨੋਟਿਸ ਜਾਰੀ ਕਰਨ ਦਾ ਮਤਲਬ ਹੈ ਕਿ ਇਹਦਾ ਮਤਲਬ ਉਹਨਾਂ ਨੇ ਤਿਆਰੀ ਕਰ ਲਈ ਕਿ ਭਾਈ ਜਵਾਬ ਦੇ। ਅਜੇ ਤੱਕ ਸਰਾਰੀ ਨੇ ਕੋਈ ਜਵਾਬ ਨਹੀਂ ਦਿੱਤਾ। ਔਰ ਅੱਜ ਜਦੋਂ ਮਤਲਬ ਕਿ ਸੈਸ਼ਨ ਹੈ ਅੱਜ, ਤਾਂ ਉਸ ਸੈਸ਼ਨ ਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ ਅੱਜ 2 ਵਜੇ ਤੋਂ ਬਾਅਦ ਜਦੋਂ ਸੈਸ਼ਨ ਬੈਠਣਾ ਹੈ ਤਾਂ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਅੱਜ ਇਹ ਸਰਾਰੀ ਦਾ ਮੁੱਦਾ ਉੱਥੇ ਵੀ ਪੱਕੇਗਾ, ਉੱਥੇ ਵੀ ਸਵਾਲ ਜਵਾਬ ਆਉਣਗੇ, ਉੱਥੇ ਵੀ ਬਹਿਸ ਹੋਏਗੀ। ਹੋ ਸਕਦਾ ਉਹ ਤੋਂ ਪਹਿਲਾਂ ਕੋਈ ਫੈਸਲਾ ਆ ਜਾਵੇ, ਹੋ ਸਕਦਾ ਸੈਸ਼ਨ ਤੋਂ ਬਾਅਦ ਆ ਜਾਵੇ, ਪਰ ਇਹ ਤੈਅ ਮੰਨਿਆ ਜਾ ਰਿਹਾ ਕਿ ਇਹਨਾਂ ਦੀ ਛੁੱਟੀ ਤਾਂ ਤੈਅ ਆ ਹੁਣ ਜੀ। ਪਰ ਜਿਹੜਾ ਦੂਸਰਾ ਤੁਹਾਡਾ ਸਵਾਲ ਹੈ ਉਹ ਥੋੜਾ ਜਿਹਾ ਲੱਗਦਾ ਕਿ ਦੁਸਹਿਰੇ ਤੋਂ ਬਾਅਦ ਮਤਲਬ ਕਿ ਉਸ ਨੂੰ ਅੰਤਮ ਰੂਪ ਦਿੱਤਾ ਜਾ ਸਕਦਾ। ਪਤਾ ਲੱਗਿਆ ਕਿ ਦਿੱਲੀ ਹਾਈ ਕਮਾਂਡ ਨੇ ਜਿਹੜੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਔਰ ਰਾਘਵ ਚੱਡਾ ਗਰੁੱਪ ਹੈ, ਉਹਨਾਂ ਨੇ ਕਹਿੰਦੇ ਭਗਵੰਤ ਮਾਨ ਨੂੰ ਹਾਮੀ ਭਰ ਦਿੱਤੀ ਹੈ ਕਿ ਠੀਕ ਹੈ ਤੁਸੀਂ ਵਿਸਤਾਰ ਕਰੋ, ਜਿਹੜੇ ਤੁਹਾਡੇ ਉਹਦੇ ਖਾਲੀ ਰਹਿੰਦੇ ਨੇ ਉਹ ਪੂਰੇ ਭਰੋ। 3 ਮੰਤਰੀ ਹੋਰ ਬਣਾਏ ਜਾ ਸਕਦੇ ਨੇ ਪ੍ਰਵੀਨ ਜੀ, ਤੇ 3 ਮੰਤਰੀ ਜੇ ਬਣਾਏ ਜਾ ਸਕਦੇ ਨੇ ਤਾਂ ਉਹਦੇ ਲਈ ਹੁਣ ਬਣੇਗਾ ਕੌਣ, ਇਹ ਸਭ ਤੋਂ ਸਵਾਲ ਹੈ। ਕੁਝ ਨਵੇਂ MLA ਇਸ ਆਸ ਨਾਲ ਨੇ ਕਿ ਪਹਿਲੀ ਕੈਬਨਿਟ ਦੇ ਵਿੱਚ ਕਈ ਨਵਿਆਂ ਨੂੰ, ਜਿਹੜੇ ਤਾਜ਼ੀ ਬਣ ਕੇ ਆਏ ਸੀ, ਨਵੇਂ ਸੀ, ਕੋਈ ਤਜਰਬਾ ਵੀ ਨਹੀਂ ਸੀ, ਉਹਨਾਂ ਨੂੰ ਮੰਤਰੀ ਦਾ ਉਹਦਾ ਮਿਲਿਆ ਤਾਂ ਸਾਡੀ ਵੀ ਵਾਰੀ ਆ ਸਕਦੀ ਹੈ। ਪਰ ਜਿਹੜੇ ਦੂਜੀ ਵਾਰ ਬਣੇ MLA ਨੂੰ ਆਸ ਕਰਦੇ ਨੇ ਕਿ ਦੂਜੀ ਵਾਰ ਵਾਲੇ MLA ਚੋਂ ਹੁਣ ਅਸੀਂ 3 MLA ਹੀ ਰਹਿਣੇ ਆ ਤੇ ਅਸੀਂ 3 ਐਡਜਸਟ ਹੋ ਸਕਦੇ ਹਾਂ। ਸੋ ਇਸ ਲਈ ਉਹਨਾਂ ਨੂੰ ਵੀ ਆਸ ਆ। ਪਰ ਫੈਸਲਾ ਸਾਰਿਆਂ ਨੂੰ ਪਤਾ ਹੈ ਕਿ ਫੈਸਲਾ ਭਗਵੰਤ ਮਾਨ ਦੀ ਸਹਿਮਤੀ ਨਾਲ ਹੋਣਾ ਹੈ ਜਾਂ ਭਗਵੰਤ ਮਾਨ ਨੂੰ ਦੱਸਿਆ ਜਾਣਾ ਹੈ, ਪਰ ਫੈਸਲਾ ਹਾਈ ਕਮਾਂਡ ਦਾ ਹੀ ਆਣਾ। ਫੈਸਲਾ ਕੇਜਰੀਵਾਲ ਨੇ ਹੀ ਫਰਮਾਨ ਸੁਣਾਉਣਾ ਹੈ, ਇਹ ਸਾਰਿਆਂ ਨੂੰ ਪਤਾ ਹੈ। ਸੋ ਜੇਕਰ ਉਸ ਹਵਾਲੇ ਨਾਲ ਦੇਖਣਾ ਹੋਵੇ ਕਿ ਜਿਵੇਂ ਮੀਤ ਹੇਅਰ ਨੂੰ ਲੈ ਲਿਆ ਗਿਆ, ਜਿਵੇਂ ਹਰਪਾਲ ਚੀਮਾ ਨੂੰ ਲੈ ਲਿਆ ਗਿਆ, ਦੋਏ ਪਹਿਲੀ ਵਾਰ ਮਤਲਬ ਕਿ ਮੰਤਰੀ ਬਣੇ ਨੇ ਪਰ ਦੂਸਰੀ ਵਾਰ MLA ਸੀ। ਇਸੇ ਤਰ੍ਹਾਂ ਦੋਨੇ ਹੀ ਸਪੀਕਰ ਵੀ, ਡਿਪਟੀ ਸਪੀਕਰ ਵੀ ਦੂਸਰੀ ਵਾਰ MLA ਬਣੇ ਸੀ। ਸੋ ਦੂਸਰੀ ਵਾਰ MLA ਬਣੇ ਹੋਏ 2 MLA ਤਾਂ ਸਪੀਕਰ ਔਰ ਡਿਪਟੀ ਸਪੀਕਰ ਲੱਗ ਗਏ, 2 ਜਣੇ ਮੰਤਰੀ ਬਣ ਗਏ ਸੀ ਪਹਿਲੀ ਵਾਰ 'ਚ, ਮੀਤ ਹੇਅਰ ਔਰ ਹਰਪਾਲ ਚੀਮਾ, ਤੇ ਅਮਨ ਅਰੋੜਾ ਨੂੰ ਅਗਲੀ ਵਾਰ 'ਚ ਫਿਰ ਲੈ ਲਿਆ ਗਿਆ। ਸੋ ਅਮਨ ਅਰੋੜਾ ਵੀ ਉਹ ਨੇ ਜਿਹੜੇ ਦੂਜੀ ਵਾਰ MLA ਬਣੇ। ਤਾਂ ਹੁਣ ਪ੍ਰਿੰਸੀਪਲ ਬੁੱਧਰਾਮ, ਬੀਬੀ ਮਾਣੂਕੇ ਔਰ ਪ੍ਰੋਫੈਸਰ ਬਲਜਿੰਦਰ ਕੌਰ, ਉਹ 3 ਨੇ ਜਿਹੜੇ ਦੂਜੀ ਵਾਰ ਦੇ MLA ਨੇ ਔਰ ਮੰਤਰੀ ਮੰਡਲ ਚੋਂ ਬਾਹਰ ਨੇ। ਸੋ ਜੇਕਰ 3 ਕੁਰਸੀਆਂ ਭਰਨੀਆਂ ਨੇ ਤੇ ਪੁਰਾਣੇ ਸਾਰੇ ਐਡਜਸਟ ਕਰਨੇ ਨੇ ਤਾਂ ਇਹਨਾਂ 3 ਦੀ ਨੰਬਰ ਬਣਦਾ ਕਿ ਇਹਨਾਂ 3 ਨੂੰ ਪਹਿਲ ਕਦਮੀ ਮਿਲੇ। ਪਰ ਸਵਾਲ ਇਹ ਹੈ ਕਿ ਚਰਚਾ ਇਹ ਵੀ ਹੈ ਕਿ ਬਲਜਿੰਦਰ ਕੌਰ ਔਰ ਮਾਣੂਕੇ ਚੋਂ ਇੱਕ ਨੂੰ ਮੌਕਾ ਮਿਲ ਸਕਦਾ ਜੀ।
ਪ੍ਰਿੰਸੀਪਲ ਬੁੱਧਰਾਮ ਦਾ ਫੈਸਲਾ ਹੋ ਸਕਦਾ ਕਿ ਉਹਦੇ ਲਈ ਕਹਿੰਦੇ ਭਗਵੰਤ ਮਾਨ ਨੇ ਵੀ ਹਾਮੀ ਭਰੀ ਆ, ਉਹ ਵੀ ਚਾਹੁੰਦੇ ਨੇ ਕਿ ਉਹ ਕੈਬਨਿਟ 'ਚ ਹੋਣ। ਸੋ ਇਸ ਲਈ ਇਹ ਤਿੰਨਾਂ ਦੇ ਵਿੱਚੋਂ ਕੀ ਦੋ ਆਉਣਗੇ ਪਰ ਜਾਂ ਤਿੰਨੇ ਆਉਣਗੇ। ਉਹਦਾ ਕਾਰਨ ਇਹ ਵੀ ਹੈ ਕਿ ਸਰਾਰੀ ਦੀ ਜੇ ਛੁੱਟੀ ਹੁੰਦੀ ਹੈ ਤਾਂ ਸੀਟਾਂ 4 ਖਾਲੀ ਹੋ ਜਾਣੀਆਂ ਜੀ। ਫਿਰ 4 ਦਾ ਮਤਲਬ 1 ਜਾਂ 2 ਨਵੇਂ ਐਮਐਲਏ ਨੂੰ ਮੌਕਾ ਵੀ ਮਿਲ ਸਕਦਾ ਹੈ। ਸੋ ਉਹਦੇ ਨਾਲ ਫਿਰ 4 ਦੇ ਵਿੱਚ 3 ਪੁਰਾਣੇ ਵੀ ਸਾਰੇ 2 ਵਾਰ ਐਮਐਲਏ ਬਣੇ ਵੀ ਐਡਜਸਟ ਹੁੰਦੇ। ਪਰ ਹੁਣ ਇਹ ਤੈਅ ਕੇਜਰੀਵਾਲ ਦੇ ਹੱਥ ਹੈ ਤੇ ਪਤਾ ਲੱਗਾ ਕਿ ਕੁਝ ਨੇ ਕੇਜਰੀਵਾਲ ਦੇ ਨੇੜਲਿਆਂ ਨਾਲ ਵੀ ਤਾਲਮੇਲ ਸ਼ੁਰੂ ਕੀਤਾ, ਕੁਝ ਨੇ ਮਨੀਸ਼ ਸਿਸੋਦੀਆ ਤੱਕ ਪਹੁੰਚ ਕੀਤੀ ਆ ਤੇ ਕੁਝ ਰਾਘਵ ਚੋਡਾ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਤੇ ਜਿਹੜੇ ਮੰਤਰੀ ਬਣਨਾ ਚਾਹੁੰਦੇ ਨੇ। ਤੇ ਇਹ ਕਹਿੰਦੇ ਕਿ ਦੁਸਹਿਰੇ ਤੋਂ ਬਾਅਦ, ਦੀਵਾਲੀ ਤੋਂ ਪਹਿਲਾਂ ਇਹ ਤੋਹਫਾ ਮਿਲ ਸਕਦਾ। ਦੀਵਾਲੀ ਤੋਂ ਪਹਿਲਾਂ ਹੁਣ ਇਹ ਤੋਹਫਾ ਨਵਿਆਂ ਨੂੰ ਮਿਲਦਾ ਜਾਂ ਪੁਰਾਣੇ ਮੰਤਰੀ ਸਰਾਰੀ ਨੂੰ ਮਿਲਦਾ, ਉਹਦੇ ਲਈ ਇਹ ਤੋਹਫਾ ਕੀ ਹੋਏਗਾ ਸਾਰਿਆਂ ਨੂੰ ਪਤਾ। ਸੋ ਇਸ ਲਈ ਇੱਕ ਨੂੰ ਖਤਰਾ ਖੜਾ ਕਿ ਮੇਰੀ ਕੁਰਸੀ ਜਾਣੀ ਹੈ ਤੇ 3 ਤੇ 4 ਨੂੰ ਆਸ ਬਣ ਰਹੀ ਹੈ ਕਿ ਸਾਨੂੰ ਕੁਰਸੀ ਮਿਲ ਸਕਦੀ ਹੈ। ਸੋ ਕਿਹਦੀ ਗੱਡੀ ਤੇ ਝੰਡੀ ਲੱਗਣੀ ਹੈ ਇਹ ਦੀਵਾਲੀ ਤੱਕ ਸਾਫ਼ ਹੋ ਜਾਏਗਾ। ਸੋ ਇਹ ਜ਼ਰੂਰ ਹੈ ਜੀ ਕੈਬਨਿਟ ਵਿਸਤਾਰ ਨੂੰ ਲੈ ਕੇ ਪੂਰਾ ਸਾਰੇ, ਕਿਉਂਕਿ ਕੁਝ ਵਿਭਾਗ ਮੁੱਖ ਮੰਤਰੀ ਨੇ ਆਪਣੇ ਹਿੱਸੇ ਦੇ ਵੰਡਣੇ ਨੇ ਤੇ ਕੁਝ ਹੋਰ ਮੰਤਰੀਆਂ ਦੇ ਉੱਤੇ ਵਾਧੂ ਭਾਰ ਹੈ ਜਿਹੜਾ ਉਹ ਵੰਡਿਆ ਜਾਣਾ। ਸੋ ਇਸ ਨੂੰ ਲੈ ਕੇ ਤੈਅ ਆ ਜੀ ਲਗਭਗ। ਔਰ ਇਹਦੇ ਨਾਲ ਪ੍ਰਵੀਨ ਜੀ ਇਹ ਵੀ ਪਤਾ ਲੱਗਾ ਕਿ 3-4 ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਹਾਈ ਕਮਾਂਡ ਤੇ ਭਗਵੰਤ ਮਾਨ ਖੁਸ਼ ਨਹੀਂ ਹੈਗੇ। ਸੋ ਇਸ ਲਈ ਉਹਨਾਂ ਦੇ ਵਿਭਾਗ ਬਦਲੇ ਵੀ ਜਾ ਸਕਦੇ ਨੇ, ਕੁਝ ਦੇ ਵਿਭਾਗ ਇੱਧਰ ਉੱਧਰ ਤੇ ਕੁਝ ਦੇ ਵਿਭਾਗ ਘਟਾਏ ਜਾ ਸਕਦੇ ਨੇ, ਉਹਨਾਂ ਦੀ ਪਾਵਰ ਕੱਟੀ ਜਾ ਸਕਦੀ ਹੈ। ਸੋ ਇਸ ਲਈ ਇਹਦੀ ਵੀ ਸੰਭਾਵਨਾ ਹੈਗੀ ਆ। ਪਰ ਇਹ ਸਾਰਾ ਕੁਝ ਦੀਵਾਲੀ ਤੋਂ ਪਹਿਲਾਂ ਇੱਕੋ ਗੇੜ 'ਚ ਹੋਊਗਾ। ਸੋ ਉਸ ਮੌਕੇ ਦੇਖਦੇ ਹਾਂ ਕਿ ਕੀ ਪੁਰਾਣੇ 3 ਐਮਐਲਏ ਦੀ ਵਾਰੀ ਆਉਂਦੀ ਹੈ ਜਾਂ ਨਹੀਂ, ਜਾਂ ਸਰਾਰੀ ਦੀ ਛੁੱਟੀ ਹੁੰਦੀ ਹੈ ਜਾਂ ਨਹੀਂ। ਫਿਲਹਾਲ ਇਹ ਪਤਾ ਲੱਗ ਰਿਹਾ ਕਾਰਨ ਦੱਸੋ ਨੋਟਿਸ ਤੋਂ ਬਾਅਦ ਇਹ ਪੂਰੀ ਉਮੀਦ ਹੈ ਕਿ ਪਹਿਲਾਂ ਤਾਂ ਉਹਨਾਂ ਦੀ ਛੁੱਟੀ ਹੋਏਗੀ, ਫਿਰ ਕੈਬਨਿਟ ਵਿਸਤਾਰ ਹੋਏਗਾ ਤੇ ਕੈਬਨਿਟ ਵਿਸਤਾਰ 'ਚ ਫਿਰ 4 ਨਵੇਂ ਮੰਤਰੀ ਬਣ ਸਕਦੇ ਨੇ। ਜੀ ਬਿਲਕੁਲ। ਚੇਤਨ ਸਿੰਘ ਜੌੜਾ ਮਾਜਰਾ ਦਾ ਨੰਬਰ ਲੱਗਦਾ ਹੁਣ ਗੱਲ ਸਰਾਰੀ ਤੇ ਜਾ ਪਈ। ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਢਿੱਲੇ ਮੱਠੇ ਜੇ ਆ, ਉਹ ਬਿਲਕੁਲ ਉਹ ਤੁਹਾਡੀ ਗੱਲ ਨਾਲ ਮੈਂ ਇਸ ਕਰਕੇ ਸਹਿਮਤ ਹਾਂ ਕਿਉਂਕਿ ਉਹਨਾਂ ਤੇ ਇਹ ਹੱਕ ਹੈ ਵੀ ਉਹ ਆਪਦਾ ਜਿਹੜਾ ਕੁਰਸੀਆਂ ਚੱਕ ਕੇ ਦੂਜੇ ਕਮਰਿਆਂ 'ਚ ਲੈ ਜਾਣ, ਕਿਉਂਕਿ ਉਹਨਾਂ ਦੀ ਪਰਫਾਰਮੈਂਸ ਓਨੀ ਨਹੀਂ ਜਿਹੋ ਜਿਹੇ ਉਹਨਾਂ ਦੇ ਮਹਿਕਮੇ। ਬਿਲਕੁਲ। ਹਾਂਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਪੰਜਾਬ ਦੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਵੀ ਪੰਜਾਬ ਦੇ ਨਾਲ ਧੋਖਾ ਕਿਵੇਂ ਹੋ ਗਿਆ ਸ਼ਰਮਾ ਜੀ? ਦੇਖੋ, ਕੱਲ ਵੱਡਾ ਦਿਨ ਸੀ ਜੀ। ਸ਼ਹੀਦ ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਲੈ ਕੇ ਚੰਡੀਗੜ੍ਹ ਦੇ ਜਿਹੜਾ ਮੋਹਾਲੀ ਦੇ ਵਿੱਚ ਸਥਿਤ ਹੈ, ਪੰਜਾਬ ਵਾਲੇ ਉਸ ਨੂੰ ਮੋਹਾਲੀ ਏਅਰਪੋਰਟ ਕਹਿੰਦੇ ਆ ਤੇ ਪਰ ਉਸ ਦੇ ਨਾਂ ਦੇ ਉੱਤੇ ਚੰਡੀਗੜ੍ਹ ਦੀ ਤਖਤੀ ਟੰਗੀ ਆ ਤੇ ਇਸ ਲਈ ਉਸ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਕੱਲ ਸਮਾਗਮ ਰੱਖਿਆ ਗਿਆ ਕਿ ਅਸੀਂ ਜੀ ਇੱਥੇ ਇਸ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਕਰਨਾ। ਮਤਲਬ ਇਸ ਤੋਂ ਵੱਡੀ ਖੁਸ਼ੀ ਪੰਜਾਬ ਲਈ, ਇਸ ਤੋਂ ਵੱਡੀ ਖੁਸ਼ੀ ਹਰਿਆਣਾ ਲਈ, ਇਸ ਤੋਂ ਵੱਡੀ ਖੁਸ਼ੀ ਦੇਸ਼ ਲਈ ਕੋਈ ਨਹੀਂ ਹੋ ਸਕਦੀ ਕਿ ਭਗਤ ਸਿੰਘ ਦੇ ਨਾਂ ਦੇ ਉੱਤੇ ਇੱਕ ਏਅਰਪੋਰਟ, ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਰੱਖਿਆ ਜਾਵੇ। ਸੋ ਇਹ ਇੱਕ ਮਾਣ ਵਾਲੀ ਗੱਲ ਵੀ ਸੀ, ਫਖਰ ਵਾਲੀ ਗੱਲ ਵੀ ਸੀ, ਪਰ ਇਹ ਇੱਕ ਤਰਾਸਦੀ ਵੀ ਹੈ ਪ੍ਰਵੀਨ ਜੀ ਕਿ ਇਹਦੇ ਲਈ ਜੱਦੋ-ਜਹਿਦ ਕਰਨੀ ਪਈ, ਇਹਦੇ ਲਈ ਲੜਨਾ ਪਿਆ, ਇਹਦੇ ਲਈ ਕੋਰਟ ਕਚਹਿਰੀ ਤੱਕ ਜਾਣਾ ਪਿਆ। ਜਿਸ ਦਿਨ ਏਅਰਪੋਰਟ ਦਾ ਨੀਂਹ ਪੱਥਰ ਰੱਖ ਹੁੰਦਾ ਉਸੇ ਦਿਨ ਨਾਮ ਤੈਅ ਕਿਉਂ ਨਹੀਂ ਹੁੰਦਾ? ਜਿਸ ਦਿਨ ਪਹਿਲੀ ਮੰਗ ਉੱਠਦੀ ਆ ਉਸੇ ਦਿਨ ਨਾਮ ਤੈਅ ਕਿਉਂ ਨਹੀਂ ਹੁੰਦਾ? ਜਿਸ ਦਿਨ ਇਸ ਏਅਰਪੋਰਟ ਦਾ ਉਦਘਾਟਨ ਹੁੰਦਾ ਉਸੇ ਦਿਨ ਇਸ ਨਾਂ ਦੀ ਤਖਤੀ ਕਿਉਂ ਨਹੀਂ ਲੱਗਦੀ ਇਹਦੇ ਉੱਤੇ? ਇਹ ਆਪਣੇ ਆਪ ਸਵਾਲ ਹੈ। ਸੋ ਚਲੋ, ਦੇਰ ਆਏ ਦਰੁਸਤ ਆਏ। ਧੰਨਵਾਦ, ਧੰਨਵਾਦ ਭਗਵੰਤ ਮਾਨ ਜੀ ਦਾ, ਧੰਨਵਾਦ ਆਪਣੇ ਦੁਸ਼ਯੰਤ ਚਟਿਆਲਾ ਦਾ, ਧੰਨਵਾਦ ਪੰਜਾਬ ਦੇ ਕੈਪਟਨ ਅਮਰਿੰਦਰ ਜਿਹੜੇ ਦਮ ਭਰਦੇ ਨੇ ਕਿ ਮੈਂ ਨਾਂ ਲਵਾਇਆ, ਧੰਨਵਾਦ ਭਾਜਪਾ ਦੇ ਲੀਡਰਾਂ ਦਾ, ਧੰਨਵਾਦ ਅਕਾਲੀਆਂ ਦਾ ਕਹਿੰਦੇ ਅਸੀਂ ਸਰਕਾਰ ਚ ਹੁੰਦੇ ਨਾ ਚੱਕਦੇ ਰਹੇ, ਤੇ ਧੰਨਵਾਦ ਸਣੇ ਨਰਿੰਦਰ ਮੋਦੀ ਦਾ ਕਿ ਠੀਕ ਹੈ ਜੀ ਤੁਸੀਂ ਨਾਂ ਰੱਖਿਆ। ਪਰ ਕੀ ਇਹ ਕਾਰਜ ਇਹ ਮੰਗ ਤੋਂ ਬਾਅਦ, ਧਰਨਿਆਂ ਤੋਂ ਬਾਅਦ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਚ ਪਹੁੰਚਿਆ ਮਾਮਲਾ, ਉਸ ਤੋਂ ਬਾਅਦ ਦਿੱਤਾ? ਤੇ ਜੇ ਦੁੱਧ ਦਿੱਤਾ ਮੀਂਗਣਾ ਪਾ ਕੇ ਦਿੱਤਾ ਫਿਰ ਉਹਦਾ ਕੀ ਫਾਇਦਾ? ਚਲੋ, ਪਰ ਜਦੋਂ ਉਸ ਲਾਈਨ ਤੇ ਵੀ ਆਏ ਤਾਂ ਵੀ ਦੇਖੋ ਕਿ ਤੁਸੀਂ ਪੰਜਾਬ ਦੀ ਸਰਜ਼ਮੀਂ ਦੇ ਉੱਤੇ ਉਹ ਏਅਰਪੋਰਟ ਦਾ ਉਦਘਾਟਨ ਕਰ ਰਹੇ ਹੋ, ਅਸੀਂ ਉਹ ਏਅਰਪੋਰਟ ਦਾ ਨਾਮ ਬਦਲ ਰਹੇ ਹੋ, ਇਸ ਏਅਰਪੋਰਟ ਨੂੰ ਚਲਾ ਰਹੇ ਹੋ ਤੇ ਉਹਦੇ ਵਿੱਚੋਂ ਪੰਜਾਬ ਮੰਨਫੀ ਹੈ। ਇਸ ਨੂੰ ਪੰਜਾਬ ਦੇ ਲੋਕ ਇਹੀ ਕਹਿੰਦੇ ਨੇ ਕਿ ਮੋਹਾਲੀ ਜਾਣਾ ਬਈ, ਏਅਰਪੋਰਟ ਤੇ ਜਾਣਾ, ਤੇ ਇਸ ਦੇ ਨਾਂ ਦੇ ਨਾਲ ਮੋਹਾਲੀ ਦੀ ਮੰਗ ਪਹਿਲੇ ਦਿਨ ਤੋਂ ਚੱਲੀ ਹੈ। ਬੇਸ਼ੱਕ ਇਸ ਏਅਰਪੋਰਟ ਦਾ ਵਿਸਤਾਰ ਹੋਇਆ ਪ੍ਰਵੀਨ ਜੀ, ਇਹ ਏਅਰਪੋਰਟ ਫੌਜ ਦੇ ਦਾਇਰੇ ਦੇ ਅੰਦਰ ਆਉਂਦਾ ਸੀਗਾ, ਉਸ ਦਾਇਰੇ ਚੋਂ ਵਿਸਤਾਰ ਕਰਕੇ ਇਸ ਨੂੰ ਪੂਰਾ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਦੀ ਤਜਵੀਜ਼ ਆਈ। ਉਹਦੇ ਵਿੱਚ ਪੰਜਾਬ ਤੇ ਹਰਿਆਣਾ ਭਾਗੀ ਬਣੇ ਖਰਚਾ ਅਦਾ ਕਰਨ ਦੇ ਵਿੱਚ। ਪਰ ਚੰਡੀਗੜ੍ਹ ਜਿਹੜੀ ਪੰਜਾਬ ਦੀ ਉਹ ਰਾਜਧਾਨੀ ਆ, ਪੰਜਾਬ ਦੇ ਪਿੰਡ ਉਜਾੜ ਕੇ ਵਸਾਈ ਆ, ਤੇ ਜੇ ਉਹਦਾ ਏਰੀਆ ਵਿੱਚ ਆਉਂਦਾ ਤੇ ਤਾਂ ਵੀ ਤਾਂ ਉਹ ਪੰਜਾਬ ਆ, ਤੇ ਜੇ ਹਰਿਆਣਾ ਵੀ ਵਿੱਚ ਆਉਂਦਾ ਤਾਂ ਵੀ ਤਾਂ ਉਹ ਪੰਜਾਬ ਆ ਜੀ। ਤਾਂ ਫਿਰ ਇਹਨਾਂ ਨੂੰ ਫਿਰ ਵੀ ਮੋਹਾਲੀ ਸ਼ਬਦ ਤੋਂ ਕਿਉਂ ਡਰ ਲੱਗਦਾ? ਮੋਹਾਲੀ ਸ਼ਬਦ ਲਿਖਣ ਤੋਂ ਵੀ ਕਿਉਂ ਡਰ ਲੱਗਿਆ? ਔਰ ਖਾਸ ਗੱਲ ਇਹ ਹੈ ਕਿ ਅੱਜ ਜਿੱਥੇ ਏਅਰਪੋਰਟ ਆ ਉਸ ਖੇਤਰ ਦੇ ਵਿੱਚ ਕਰੀਬ
370 ਏਕੜ ਜ਼ਮੀਨ ਪੰਜਾਬ ਦੀ ਹੈ। ਜੇਕਰ ਚੰਡੀਗੜ੍ਹ ਨੂੰ ਤੁਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਮੰਨ ਕੇ ਵੀ ਚੱਲਦੇ ਹੋ, ਜੇਕਰ ਬੀਜੇਪੀ ਕਾਂਗਰਸ ਜਾਂ ਪੁਰਾਣੀਆਂ ਸਰਕਾਰਾਂ ਪ੍ਰਸ਼ਾਸਨ ਉਹਦੇ ਹਵਾਲੇ ਨਾਲ ਤੁਸੀਂ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਮੰਨ ਲੈਂਦੇ ਹੋ, ਤਦ ਵੀ ਮੌਜੂਦਾ ਚੰਡੀਗੜ੍ਹ 에ਅਰਪੋਰਟ ਦੇ ਹੇਠਾਂ 370 ਏਕੜ ਜ਼ਮੀਨ ਪੰਜਾਬ ਦੀ ਹੈ। ਹੋਰ ਛੱਡੋ, ਮੈਂ ਸਿੱਧੇ ਫਾਰਮੂਲੇ ਚ ਦੱਸ ਦੇਣਾ ਕਿ ਜਿਹੜਾ ਟਰਮੀਨਲ, ਜਿਹੜਾ ਮਤਲਬ ਕਿ ਜਿੱਥੇ ਜਹਾਜ਼ ਚੜ੍ਹਦੇ ਤੇ ਉਤਰਦੇ ਨੇ, ਉਹਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਉਹ ਏਰੀਆ ਹੁੰਦਾ ਕਿ ਜਿੱਥੋਂ ਜਹਾਜ਼ਾਂ ਨੇ ਚੜ੍ਹਨਾ ਹੈ ਜੀ, ਰਨਵੇ। ਹਾਂ, ਰਨਵੇ। ਜਿਹੜਾ ਰਨਵੇ ਹੈ ਉਹ ਚੰਡੀਗੜ੍ਹ ਦੇ ਖੇਤਰ ਚ ਪੈਂਦਾ, ਤੇ ਜਿਹੜਾ ਟਰਮੀਨਲ ਹੈ ਉਹ ਪੰਜਾਬ ਦੀ ਜ਼ਮੀਨ ਤੇ ਬਣਿਆ। ਤਾਂ ਫੇਰ ਵੀ ਉਹਦੇ ਨਾਲ ਮੋਹਾਲੀ ਲਾਉਣ ਤੋਂ ਵੀ ਡਰੇ। ਹਰਿਆਣਾ ਤਾਂ ਚਾਹੁੰਦਾ ਸੀ ਕਿ ਪੰਚਕੂਲਾ ਲਾਓ, ਉਹ ਕਹਿੰਦੇ ਭਾਈ ਤੁਹਾਡੀ ਜ਼ਮੀਨ ਜਮੂਨ ਤਾਂ ਵਿੱਚ ਆਉਂਦੀ ਨਹੀਂ ਕੋਈ, ਚੰਡੀਗੜ੍ਹ ਵੀ ਸਾਡਾ ਹੈ, ਪੰਜਾਬ ਵੀ ਸਾਡਾ, ਤੇ ਇਸ ਲਈ ਪੰਜਾਬ ਦਾ ਸ਼ਹਿਰ ਨਾਲ ਲੱਗ ਜਾਵੇ, ਜਿੱਥੇ ਬਣਿਆ ਤਾਂ ਠੀਕ ਹੈ। ਭਗਤ ਸਿੰਘ ਆਪਣਾ ਸਾਂਝਾ ਭਗਤ ਸਿੰਘ ਦਾ ਨਾਮ ਵਿੱਚ ਆ ਗਿਆ। ਤੇ ਪਰ ਸ਼ਰਾਰਤ ਦੇਖੋ, ਕੱਲ ਬੀਬੀ ਨਿਰਮਲਾ ਸੀਤਾਰਮਨ ਜੀ ਆਏ ਉਦਘਾਟਨ ਕਰਨ, ਨਾਲ ਹਰਿਆਣਾ ਦੇ ਗਵਰਨਰ ਵੀ ਬਿਠਾ ਲਏ, ਪੰਜਾਬ ਦੇ ਗਵਰਨਰ ਵੀ ਬਿਠਾ ਲਏ, ਤੇ ਪੰਜਾਬ ਦੇ ਗਵਰਨਰ ਦੇ ਨਾਲ ਭਗਵੰਤ ਮਾਨ ਦੀ ਕੁਰਸੀ ਢਾਤੀ, ਇੱਕ ਪਾਸੇ ਰਾਜਪਾਲ ਬਿਠਾਤਾ, ਇੱਕ ਪਾਸੇ ਮਾਸਕ ਲਾ ਕੇ ਕਰਨ ਖੇਰ ਬਿਠਾਤੀ। ਭਗਵੰਤ ਮਾਨ ਤਾਂ ਬੋਲਣ ਜੋਗੇ ਹੀ ਨਹੀਂ ਰਹੇ ਦੋਵੇਂ ਪਾਸਿਆਂ ਨੂੰ। ਚਲੋ, ਪਰ ਫਿਰ ਜਦੋਂ ਉਦਘਾਟਨ ਹੋਇਆ ਤੇ ਉੱਥੋਂ ਸਾਫ਼ ਹੋ ਗਿਆ ਕਿ ਉਹਦਾ ਨਾਂ ਰੱਖਿਆ ਗਿਆ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ ਚੰਡੀਗੜ੍ਹ। ਸੋ ਇਹਦੇ ਵਿੱਚੋਂ ਮੋਹਾਲੀ ਗਾਇਬ ਹੈ ਜੀ ਭਗਤ ਸਿੰਘ ਦੇ ਨਾਂ ਤੇ। ਇਹ ਧੋਖਾ, ਪਰ ਇਹ ਪਹਿਲਾ ਮੌਕਾ ਨਹੀਂ ਹੈ ਪ੍ਰਵੀਨ ਜੀ ਕਿ ਪੰਜਾਬ ਨਾਲ ਭਗਤ ਸਿੰਘ ਦੇ ਨਾਂ ਤੇ ਧੋਖਾ ਹੋਇਆ ਹੋਵੇ। ਮੇਰੇ ਅੱਜ ਵੀ ਧਿਆਨ ਹੈ ਕਿ 10 ਸਾਲ ਬਾਦਲਾਂ ਦਾ ਜਦੋਂ ਰਾਜ ਰਿਹਾ ਤਾਂ ਕਹਿੰਦੇ ਲਓ ਜੀ ਅਸੀਂ ਭਗਤ ਸਿੰਘ ਦੇ ਨਾਂ ਦੇ ਉੱਤੇ ਖੇਡਾਂ ਸ਼ੁਰੂ ਕਰਤੀਆਂ। ਪਹਿਲੇ ਸਾਲ ਖੇਡਾਂ ਹੋਈਆਂ ਤੇ 4 ਸਾਲ ਖੇਡਾਂ ਯਾਦ ਹੀ ਨਹੀਂ ਆਈਆਂ। ਸਰਕਾਰ ਜਾਂਦੇ ਕਹਿੰਦੇ ਅੱਛਾ ਦੁਬਾਰਾ ਖੇਡਾਂ ਕਰਾ ਕੇ ਦੇਖ ਲਓ। ਇੱਕ ਵਾਰ ਕਰਾਉਣ ਦੀ ਕੋਸ਼ਿਸ਼ ਹੋਈ, ਡਰਾਮਾ ਜਿਹਾ ਹੋਇਆ, ਪਰ ਭਗਤ ਸਿੰਘ ਦੇ ਨਾਂ ਦਾ ਉਹ ਖੇਡ ਮੈਦਾਨ ਕਦੇ ਭਖਿਆ ਹੀ ਨਹੀਂ ਜੀ। ਤੇ ਕੈਪਟਨ ਸਾਹਿਬ ਕਹਿੰਦੇ ਲਓ ਭਗਤ ਸਿੰਘ ਦੇ ਨਾਂ ਤੇ ਰੁਜ਼ਗਾਰ, ਭਗਤ ਸਿੰਘ ਨੌਜਵਾਨਾਂ ਦਾ ਆਦਰਸ਼ ਹੈ ਤੇ ਇਸ ਲਈ ਅਸੀਂ ਉਹਦੇ ਨਾਂ ਤੇ ਰੁਜ਼ਗਾਰ, ਭਗਤ ਸਿੰਘ ਰੁਜ਼ਗਾਰ ਯੋਜਨਾ ਸ਼ੁਰੂ ਕਰਤੀ। ਘਰ ਘਰ ਰੁਜ਼ਗਾਰ ਕਿੱਥੇ ਲੱਭਿਆ, ਕਿਹਨੂੰ ਰੁਜ਼ਗਾਰ ਮਿਲਿਆ, ਉਹਦੇ ਰਾਜ 'ਚ ਕਿੰਨੇ ਲੋਕ ਟੈਂਕੀਆਂ ਤੇ ਚੜੇ, ਕਿੰਨਿਆਂ ਨੇ ਧਰਨੇ ਲਾਏ, ਕਿੰਨਿਆਂ ਨੇ ਡੰਡੇ ਖਾਧੇ, ਸਾਰਾ ਸਾਨੂੰ ਪਤਾ। ਸੋ ਭਗਤ ਸਿੰਘ ਦੀ ਰੁਜ਼ਗਾਰ ਯੋਜਨਾ ਵੀ ਪੰਜਾਬ 'ਚ ਮੱਠੀ ਪੈ ਗਈ। ਅਕਾਲੀਆਂ ਦੇ ਟਾਈਮ ਦੇ ਵਿੱਚ ਇੱਕ ਵਾਰ ਪੁਰਸਕਾਰ ਵੰਡ ਹੋਇਆ, ਭਗਤ ਸਿੰਘ ਦੇ ਨਾਂ ਦੇ ਉੱਤੇ ਨੌਜਵਾਨਾਂ ਨੂੰ ਅਵਾਰਡ ਮਿਲਦਾ, ਯੁਵਾ ਪੁਰਸਕਾਰ ਕਹਿੰਦੇ ਨੇ, ਸ਼ਹੀਦ ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਉਹਦੇ ਨਾਂ ਨਾਲ। ਤੇ ਉਹ ਜਿਹੜਾ ਨੌਜਵਾਨਾਂ ਨੂੰ ਸਨਮਾਨ ਮਿਲਦਾ, ਹਰ ਜ਼ਿਲ੍ਹੇ 'ਚੋਂ 2 ਨੌਜਵਾਨ ਚੁਣੇ ਜਾਂਦੇ ਨੇ। ਇੱਕ ਵਾਰ ਦਿੱਤਾ ਅਕਾਲੀਆਂ ਨੇ ਜੀ ਆਪਣੀ ਅਗਲੇ ਕਾਰਜਕਾਲ ਦੇ ਵਿੱਚ, ਉਹ ਤੋਂ ਬਾਅਦ ਦਿੱਤਾ ਹੀ ਨਹੀਂ। ਤੇ 17 'ਚ ਜਦੋਂ ਫਿਰ ਕੈਪਟਨ ਆਏ, ਆਉਂਦੇ ਹੀ 4 ਸਾਲ ਦੇ ਵੰਡੇ ਤਾਂ ਕਿ ਦਿਖਾਇਆ ਕਿ ਨਹੀਂ ਅਸੀਂ ਭਗਤ ਸਿੰਘ ਦੇ ਪੁਰਨਿਆਂ ਤੇ ਤੁਰਨ ਵਾਲੇ ਆ। 4 ਸਾਲ ਦੇ ਪਿਛਲੇ ਵੰਡ ਕੇ ਐਲਾਨ ਕਰਤਾ ਕਿ ਅਗਲੀ ਵਾਰ ਤੋਂ ਇਹ ਜੀ ਹੁਣ 21,000 ਵਾਲਾ 51,000 ਹੋਊਗਾ। ਬੜਾ ਚੰਗਾ ਲੱਗਿਆ। ਪੁਰਾਣੇ 21,000 ਵਾਲੇ ਵੰਡ ਕੇ 51,000, ਪਰ 51,000 ਵਾਲਾ ਮਿਲਿਆ ਹੀ ਨਹੀਂ ਪ੍ਰਵੀਨ ਜੀ ਕਦੇ। ਐਲਾਨ ਹੀ ਰਹਿ ਗਿਆ। ਚੰਨੀ ਸਾਹਿਬ ਵੀ ਆਲੇ ਤੇ ਹੁਣ ਭਗਵੰਤ ਮਾਨ ਜੀ ਵੀ ਆਲੇ। ਸੋ ਹੁਣ ਕੱਲ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਮ ਭਰਿਆ ਕਿ ਅਸੀਂ ਉਹ ਪੁਰਾਣੇ ਇਨਾਮ ਦਵਾਂਗੇ, ਕਿ ਉਹ ਮਿਲਣਗੇ ਹੁਣ ਸਾਰਿਆਂ ਨੂੰ, ਤੇ ਨਵੇਂ ਸਿਰੇ ਤੋਂ ਰੈਗੂਲਰ ਮਿਲਣਗੇ। ਉਮੀਦ ਕਰਦੇ ਹਾਂ ਕਿ ਰੈਗੂਲਰ ਮਿਲਣ। ਪਰ ਇਹਨਾਂ ਦੀ ਸਰਕਾਰ ਦਾ ਵੀ ਹਾਲ ਸੁਣ ਲਓ, ਜਿਹੜੇ ਕਹਿੰਦੇ ਅਸੀਂ ਤਾਂ ਭਗਤ ਸਿੰਘ 'ਚ ਬਸੇ ਹੋਏ ਆ, ਭਗਤ ਸਿੰਘ ਸਾਡੇ 'ਚ ਬਸਿਆ ਹੋਇਆ, ਅਸੀਂ ਉਹ ਅਸਲੀ ਭਗਤ ਸਿੰਘ, ਅਸੀਂ ਤਾਂ ਰੰਗ ਵੀ ਅਪਣਾ ਲਿਆ, ਫੋਟੋ ਵੀ ਅਪਣਾ ਲਈ, ਉਹਦਾ ਨਾਰਾ ਵੀ ਅਪਣਾ ਲਿਆ। ਇਹ ਕਹਿੰਦੇ ਭਗਤ ਸਿੰਘ ਅਸਲੀ ਸਾਡਾ ਜੀ। ਸੋ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਅੰਦਰ ਇੱਕੋ ਇੱਕ ਫਿਰੋਜ਼ਪੁਰ 'ਚ ਯੂਨੀਵਰਸਿਟੀ ਹੈ ਜਿਹੜੀ ਭਗਤ ਸਿੰਘ ਦੇ ਨਾਂ ਦੇ ਉੱਤੇ ਸਟੇਟ ਯੂਨੀਵਰਸਿਟੀ ਹੈ ਜੀ। ਉਸ ਯੂਨੀਵਰਸਿਟੀ ਨੂੰ ਇਹਨਾਂ ਦੀ ਸਰਕਾਰ ਨੇ ਆਉਂਦਿਆਂ ਹੀ ਬਜਟ ਸੈਸ਼ਨ 'ਚ ਦਮ ਭਰਿਆ ਕਿ ਆਹ ਚੱਕੋ ਜੀ 30 ਕਰੋੜ ਰੁਪਈਆ ਅਸੀਂ ਬਜਟ ਦੁੱਗਣਾ ਕਰਤਾ। ਠੀਕ ਹੈ। ਪਹਿਲੀ ਚੰਨੀ ਕਾਂਗਰਸ ਦੀ ਸਰਕਾਰ ਦੇ ਸਮੇਂ 15 ਕਰੋੜ ਸੀ। ਹਰਪਾਲ ਚੀਮਾ ਨੇ ਬਜਟ ਪਾਸ ਕਰਾਇਆ ਬਜਟ ਸੈਸ਼ਨ ਦੇ ਵਿੱਚ 30 ਕਰੋੜ। ਤੇ 23 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ਤੋਂ ਪਹਿਲਾਂ ਉਸ ਯੂਨੀਵਰਸਿਟੀ ਨੂੰ ਚਿੱਠੀ ਭੇਜਤੀ ਕਿ ਕੋਈ 30 ਕਰੋੜ ਦੀ ਉਮੀਦ ਨਾ ਕਰਿਓ, 15 ਕਰੋੜ ਦੇ ਸਕਦੇ, ਅੱਧਾ ਹੀ ਮਿਲੂਗਾ ਜੀ ਜੀ। ਫਿਰ ਉੱਥੇ ਆ ਗਏ ਤੇ ਦਿਖਾਉਣ ਨੂੰ ਹੋਰ ਤੇ ਕਰਨ ਨੂੰ ਹੋਰ। ਇਹੀ ਨਹੀਂ, ਉਸੇ ਯੂਨੀਵਰਸਿਟੀ ਨੂੰ ਅਜੇ ਤੱਕ BC ਨਹੀਂ ਮਿਲਿਆ। ਜੂਨ ਮਹੀਨੇ ਦੀਆਂ ਇਹਨਾਂ ਨੇ ਵੀ ਚਿੱਠੀਆਂ ਮੰਗੀਆਂ ਹੋਈਆਂ, ਐਪਲੀਕੇਸ਼ਨਾਂ ਆਈਆਂ ਹੋਈਆਂ, ਬਾਇਓਡਾਟੇ ਆਏ ਹੋਏ ਨੇ। ਜੂਨ ਤੋਂ ਲੈ ਕੇ ਸਤੰਬਰ ਲੰਘ ਗਿਆ, ਅਕਤੂਬਰ ਚੜ ਗਿਆ, ਭਗਤ ਸਿੰਘ ਦਾ ਜਨਮ ਦਿਹਾੜਾ ਵੀ ਲੰਘ ਗਿਆ, ਪਰ ਉਸ ਯੂਨੀਵਰਸਿਟੀ ਨੂੰ BC ਨਹੀਂ ਮਿਲਿਆ ਜੀ। ਸੋ ਕੇਂਦਰ ਤੋਂ ਲੈ ਕੇ ਪੰਜਾਬ ਤੱਕ, ਭਾਜਪਾ ਤੋਂ ਲੈ ਕੇ ਅਕਾਲੀ, ਕਾਂਗਰਸੀ, BJP ਤੇ ਆਪ ਤੱਕ ਸਾਰੀਆਂ ਸਰਕਾਰਾਂ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਵੀ ਤੇ ਭਗਤ ਸਿੰਘ ਦੇ ਨਾਮ ਤੇ ਵੀ ਧੋਖਾ ਕਰਦੀਆਂ ਆਈਆਂ ਨੇ। ਧੋਖੇ ਦਾ ਖੇਡ ਜਾਰੀ ਹੈ। ਹਾਂ ਬਿਲਕੁਲ ਜੀ, ਬਿਲਕੁਲ ਧੋਖਾ ਕਰਦੀਆਂ ਆਈਆਂ ਨੇ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਪੰਜਾਬ ਦੇ ਨਾਲ ਹੁਣ ਤੱਕ ਧੋਖੇ ਤੇ ਧੋਖਾ, ਧੋਖੇ ਤੇ ਧੋਖਾ। ਜਿਵੇਂ ਉਹ ਸਨੀ ਦਿਓਲ ਕਹਿੰਦਾ ਹੁੰਦਾ, ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ। ਬਸ ਬਸ ਬਸ। ਅਗਲੀ ਗੱਲ ਕਰੀਏ ਮੁੱਖ ਮੰਤਰੀਆਂ ਦੀ। ਸਾਬਕਾ ਮੁੱਖ ਮੰਤਰੀ ਸਾਹਿਬ ਦੇ ਬਾਰੇ ਇਸ ਵੇਲੇ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਗਾਣੇ ਸੁਣਨ ਨੂੰ ਮਿਲ ਰਹੇ ਆ, ਕਦੇ ਛੱਲਾ, ਕਦੇ ਕੁਛ, ਕਦੇ ਕੁਛ।
ਮੌਜੂਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਭਾਈ ਇਹਦਾ ਸਾਬਕਾ ਮੁੱਖ ਮੰਤਰੀ ਸਾਹਿਬ ਤਾਂ ਲੁਕੇ ਹੋਏ ਆ, ਜਵਾਬ ਨਹੀਂ ਦਿੰਦੇ। ਹੁਣ ਚੰਨੀ ਨੇ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਹ ਕਹਿੰਦਾ ਜਦੋਂ ਮਰਜ਼ੀ ਔਨ ਕਰ ਲਿਓ, ਗੱਲ ਕਰ ਲਿਓ, ਮੇਰਾ ਫੋਨ ਚੱਲਦਾ ਹੈ ਤੇ ਮੈਂ ਕਿਹੜਾ ਲੁਕਿਆ। ਜੀ ਪ੍ਰਵੀਨ ਜੀ, ਅਸਲ 'ਚ ਇਹ ਤਾਂ ਜਿਸ ਦਿਨ ਦੀਆਂ ਪੰਜਾਬ 'ਚ ਚੋਣਾਂ ਹੋਈਆਂ, ਨਤੀਜੇ ਆਏ, ਨਵੀਂ ਸਰਕਾਰ ਬਣੀ, ਹਾਂਜੀ ਤਦ ਤੋਂ ਹੀ ਰੂਪੋਸ਼ ਕਹਿ ਸਕਦੇ ਹੋ ਕਿ ਚੰਨੀ ਜੀ ਹੋ ਗਏ ਸੀ। ਤਦ ਤੋਂ ਹੀ ਚੰਨੀ ਜੀ ਛੱਲਾ ਫਰਾਰ ਹੋ ਗਿਆ ਸੀ ਕਹਿੰਦੇ। ਇਹ ਖੂਬ ਸੋਸ਼ਲ ਮੀਡੀਆ ਤੇ ਵੀ ਚੱਲੀ ਗੱਲ, ਰਾਜਨੀਤਿਕ ਗਲਿਆਰਿਆਂ 'ਚ ਵੀ ਚੱਲੀ, ਮੀਡੀਆ ਦੀਆਂ ਖਬਰਾਂ 'ਚ ਵੀ ਚੱਲੀ, ਪਰ ਛੱਲਾ ਮੁੜ ਕੇ ਨਹੀਂ ਆਇਆ। ਛੱਲਾ ਅਜੇ ਵੀ ਮੁੜ ਕੇ ਨਹੀਂ ਆਇਆ। ਮੀਡੀਆ ਦੇ ਹਵਾਲੇ ਨਾਲ ਖਬਰਾਂ ਜ਼ਰੂਰ ਬਾਹਰ ਆਈਆਂ। ਮੈਨੂੰ ਪਤਾ ਲੱਗਿਆ ਕਿ ਬਲਜੀਤ ਬੱਲੀ ਭਾਜੀ ਨੇ ਸਭ ਤੋਂ ਪਹਿਲਾਂ ਫੋਨ ਕੀਤਾ ਤੇ ਉਹਨਾਂ ਨਾਲ ਕਹਿੰਦੇ ਰਾਬਤਾ ਹੋਇਆ ਤੇ ਉਹਨਾਂ ਨੇ ਕਿਹਾ ਕਿ ਮੈਂ ਵਿਦੇਸ਼ ਹਾਂ। ਉਹਨਾਂ ਨੇ ਵੀ ਲਿਖਿਆ ਨਹੀਂ ਇਹਦੇ ਵਿੱਚ ਕਿ ਉਹ ਕਿੱਥੇ ਹੈ, ਜਾਂ ਉੱਥੋਂ ਦਾ ਚੰਨੀ ਨੇ ਖੁਦੇ ਕਿਹਾ ਹੋਵੇ, ਜਿਵੇਂ ਬੰਦਾ ਕਹਿੰਦਾ ਕਿ ਗੈਰ ਰਸਮੀ ਗੱਲਬਾਤ ਹੈ ਇਹ, ਸੋ ਇਸ ਲਈ ਹਾਂ ਆਫ ਦੀ ਰਿਕਾਰਡ ਦੇ ਹਵਾਲੇ ਨਾਲ ਕਿਹਾ ਹੋਵੇ ਕਿ ਇਹ ਨਾ ਦੱਸਿਓ ਜੀ ਮੈਂ ਕਿੱਥੇ ਹਾਂ, ਪਰ ਕਹਿ ਦਿਓ ਕਿ ਮੈਂ ਉਪਲਬਧ ਹਾਂ। ਤੇ ਉਸ ਹਵਾਲੇ ਨਾਲ ਖਬਰਾਂ ਫਿਰ ਨਿਕਲਣ ਲੱਗੀਆਂ। ਫਿਰ ਕੁਝ ਹੋਰ ਮੀਡੀਆ ਸਾਥੀਆਂ ਨੇ ਵੀ ਤਾਲਮੇਲ ਕੀਤਾ, ਵੱਡੇ ਅਦਾਰਿਆਂ ਨੇ ਕੁਝ ਪਹੁੰਚ ਕੀਤੀ, ਤੇ ਉਹਦੇ ਵਿੱਚੋਂ ਫਿਰ ਚਰਨਜੀਤ ਚੰਨੀ ਜੀ ਨੇ ਕਿਹਾ ਕਿ ਪਹਿਲਾਂ ਮੈਂ ਕੈਨੇਡਾ ਸੀ, ਹੁਣ ਮੈਂ ਅਮਰੀਕਾ। ਜੀ ਇਦੋਂ ਅੱਗੇ ਕਿੱਥੇ ਕਹਿੰਦੇ ਹੈ ਨੰਬਰ ਮੇਰਾ ਚੱਲਦਾ ਨਹੀਂ। ਉਹ ਤਾਂ ਫਿਰ ਪੰਜਾਬ ਆਉਣਾ ਤੇ ਪੰਜਾਬ ਵਾਲਿਆਂ ਨੇ ਕਿੱਥੇ ਭੇਜਣਾ, ਇਹ ਤੈਅ ਆ। ਇਹ ਇਸੇ ਡਰ ਦੇ ਪੰਜਾਬ ਨਹੀਂ ਮੁੜਦੇ। ਕੀ ਇਹ ਸਵਾਲ ਹੈ? ਪਰ ਜੇਕਰ ਤੁਸੀਂ ਚੰਨੀ ਹੋਰਾਂ ਦਾ ਸੁਣੋ ਤਾਂ ਇਹ ਜਵਾਬ ਕਿੱਥੋਂ ਆਇਆ? ਜਦੋਂ ਭਗਵੰਤ ਮਾਨ ਹੋਰਾਂ ਨੇ ਤੰਜ ਕੀਤਾ, ਜਦੋਂ ਭਗਵੰਤ ਮਾਨ ਨੇ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਸਵਾਲ ਕੀਤਾ ਕਿ ਉਹ ਮੈਂ ਤਾਂ ਬਹੁਤ ਕੁਝ ਪੁੱਛਣਾ ਸੀ ਚੰਨੀ ਜੀ ਨੂੰ ਕਿ ਕੀ ਕਰੀ ਜਾਂਦੇ ਹੋ, ਲੱਭਦੇ ਹੀ ਨਹੀਂ ਕਹਿੰਦੇ ਉਹ। ਤੇ ਉਹ ਕਹਿੰਦੇ ਜਿਹੜੀ ਫਾਈਲ ਪੁੱਛੋ ਇਹ ਚੰਨੀ ਦੇ ਸਾਈਨ ਨੇ ਜੀ, ਇਹ ਚੰਨੀ ਨੇ ਆ ਕੀਤਾ ਜੀ, ਕਿ 3 ਮਹੀਨੇ 'ਚ ਕਹਿੰਦੇ ਸਾਈਨ ਇੰਨੇ ਕਰ ਗਏ ਕਿ ਸਮਝ ਨਹੀਂ ਆਉਂਦੀ। ਉਹ ਇੱਧਰ ਇਹ ਕਹਿੰਦੇ ਜੀ ਮੈਂ ਤਾਂ ਲੋਕ ਹਿੱਤ ਯੋਜਨਾਵਾਂ ਲਈ ਸਾਈਨ ਕੀਤੇ ਨੇ, ਮੇਰੇ ਤਾਂ ਲੋਕ ਅੱਜ ਵੀ ਯਾਦ ਕਰਦੇ ਨੇ ਲੋਕ ਮੇਰੀਆਂ ਸਕੀਮਾਂ ਨੂੰ, ਚਾਹੇ ਉਹ ਬੀਬੀਆਂ ਦੀ ਬੱਸ ਚੜਾਉਣ ਵਾਲੀ ਸਕੀਮ ਹੋਵੇ ਤੇ ਚਾਹੇ ਕਹਿੰਦੇ ਕਿ ਬਿਜਲੀ ਸਸਤੀ ਕਰਨ ਵਾਲੀ ਸਕੀਮ ਹੋਵੇ, ਲੋਕ ਤਾਂ ਚੰਨੀ ਚੰਨੀ ਕਰਦੇ ਨੇ ਅੱਜ ਵੀ। ਕਹਿੰਦੇ ਤੁਸੀਂ ਮੇਰੀਆਂ ਯੋਜਨਾਵਾਂ ਤੇ ਆ ਕੇ ਬ੍ਰੇਕ ਲਾਤੀ। ਮੈਂ 150 ਦੇ ਕਰੀਬ ਲੋਕ ਹਿੱਤ ਯੋਜਨਾਵਾਂ ਨੂੰ ਕਹਿੰਦੇ ਹਰੀ ਝੰਡੀ ਦਿਖਾਈ ਸੀ, ਤੇ ਕਹਿੰਦੇ ਤੁਹਾਡੇ ਰਾਜ 'ਚ ਉਹ ਫਾਈਲਾਂ ਬੰਦ ਹੋ ਗਈਆਂ। ਕਹਿੰਦੇ ਕੱਢੋ ਫਾਈਲਾਂ, ਜੇ ਕੁਝ ਨਹੀਂ ਸਮਝ ਆਉਂਦਾ ਮੈਨੂੰ ਫੋਨ ਕਰ ਲਓ, ਮੈਂ ਫੋਨ ਤੇ ਉਪਲਬਧ ਹਾਂ। ਤੇ ਜਿੱਥੋਂ ਤੱਕ ਗੱਲ ਹੈ ਕਹਿੰਦੇ ਲੁਕਣ ਲਕਾਉਣ ਦੀ, ਮੈਂ ਲੁਕਿਆ ਨਹੀਂ ਚੰਨੀ ਸਾਹਿਬ ਕਹਿੰਦੇ। ਉਹ ਤਾਂ ਮੈਂ ਕੰਮ ਇੰਨਾ ਕੀਤਾ 3 ਮਹੀਨੇ, ਇੰਨੇ ਮੈਨੂੰ ਸਾਈਨ ਕਰਨੇ ਪਏ, ਇੰਨੀਆਂ ਮੈਨੂੰ ਫਾਈਲਾਂ ਪੜ੍ਹਨੀਆਂ ਪਈਆਂ ਕਿ ਮੈਂ ਚੱਜ ਨਾਲ ਸੁੱਤਾ ਨਹੀਂ, ਮੇਰੀਆਂ ਅੱਖਾਂ 'ਚ ਡਾਊਨਫਾਲ ਆ ਗਿਆ। ਤੇ ਉਹ ਕਹਿੰਦੇ ਅੱਖਾਂ ਦੀ ਨਜ਼ਰ ਮੇਰੀ ਮਤਲਬ ਕਿ ਕਮਜ਼ੋਰ ਹੋ ਗਈ, ਕਿਉਂਕਿ ਮੈਂ ਨੀਂਦਰਾ ਰਿਹਾ, ਜਾਗਦਾ ਹੀ ਰਿਹਾ, ਸੌਂਦਾ ਹੀ ਨਹੀਂ ਸੀ। ਪੰਜਾਬ ਨੂੰ ਲੈ ਕੇ ਫਿਕਰਮੰਦੀ ਇੰਨੀ ਸੀ ਕਿ ਉਹ ਫਿਕਰਮੰਦੀ ਮੁੱਖ ਮੰਤਰੀ ਦੀ ਕੁਰਸੀ ਜਾਂਦੇ ਹੀ ਖਤਮ ਹੋ ਗਈ। ਤੇ ਉਹ ਕਹਿੰਦੇ ਜੀ ਉਸ ਚੱਕਰ ਦੇ ਵਿੱਚ ਫਿਰ ਕਹਿੰਦੇ ਮੇਰੀ ਅੱਖਾਂ ਖਰਾਬ ਹੋ ਗਈਆਂ, ਮੈਂ ਅੱਖਾਂ ਦਾ ਆਪਰੇਸ਼ਨ ਕਰਾਇਆ ਤੇ ਤਾਂ ਕਰਕੇ ਮੈਂ ਪਹਿਲਾਂ ਕੈਨੇਡਾ ਸੀ, ਹੁਣ ਅਮਰੀਕਾ ਏ। ਫੋਨ ਮੇਰਾ ਚੱਲਦਾ, ਮੁੱਖ ਮੰਤਰੀ ਸਾਹਿਬ, ਸਰਕਾਰ, ਪ੍ਰਸ਼ਾਸਨ ਅਧਿਕਾਰੀ ਜਿਹਨੇ ਪੁੱਛਣਾ ਮੈਨੂੰ ਪੁੱਛ ਲਿਓ। ਹਾਂ, ਪਰ ਉਹਦੇ ਵਿੱਚ ਰਾਜਨੀਤਿਕ ਏਜੰਡਾ ਨਾ ਹੋਵੇ ਕੋਈ। ਰਾਜਨੀਤਿਕ ਏਜੰਡਾ ਕੀ? ਹੁਣ ਅਗਲੇ ਕਹਿੰਦੇ ਤੁਹਾਡੇ ਪੁਰਾਣੇ ਕਾਰਜਕਾਲਾਂ ਦੀਆਂ ਫਾਈਲਾਂ ਫੁੱਲਣੀਆਂ, ਮਾਈਨਿੰਗ ਵਾਲੀਆਂ, ਹੋਰ ਵਿਭਾਗਾਂ ਵਾਲੀਆਂ, ਉਹ ਸਾਰੀਆਂ ਕਹਿੰਦੇ ਹਿਸਾਬ ਕਿਤਾਬ ਤੋਲਣਾ। ਤੇ ਉਹਦੇ ਨੂੰ ਲੈ ਕੇ ਭਾਣਜੇ ਭਤੀਜੇ ਵਾਲਾ ਮਾਮਲਾ ਅਜੇ ਵੀ ਚੱਲੀ ਜਾਂਦਾ ਕੇਂਦਰ ਵਾਲਾ, ਤੇ ਉਸ ਮਾਮਲੇ 'ਚੋਂ ਜ਼ਮਾਨਤ ਆ। ਤੇ ਉਹ ਕਹਿੰਦੇ ਕਿ ਸੇਕ ਇੱਥੇ ਤੱਕ ਨਾ ਜਾਵੇ, ਇਸ ਲਈ ਕੇਂਦਰ ਦੀਆਂ ਏਜੰਸੀਆਂ ਤੋਂ ਵੀ ਡਰ ਆ, ਪੰਜਾਬ ਵਾਲਿਆਂ ਤੋਂ ਵੀ ਡਰ ਆ, ਵਿਜੀਲੈਂਸ ਵੀ ਹੁਣ ਜਿਹੜੀ ਕਦੇ ਆਪਣੀ ਸੀ ਉਹ ਤੋਂ ਵੀ ਚੰਨੀ ਜੀ ਨੂੰ ਡਰ ਲੱਗਦਾ। ਇਸ ਲਈ ਕਹਿੰਦੇ ਚੰਨੀ ਜੀ ਮੁੜਦੇ ਨੀ ਗੇ। ਤੇ ਉਧਰ ਚੰਨੀ ਜੀ ਕਹਿੰਦੇ ਫੋਨ ਮੇਰਾ ਚੱਲਦਾ, ਫੋਨ ਤੇ ਹੀ ਗੱਲ ਹੋਊਗੀ, ਮੈਂ ਤਾਂ ਨਹੀਂ ਹਲੇ ਆਉਂਦਾ। ਸੋ ਇਸ ਲਈ ਇਹ ਜਵਾਬ ਵੀ ਹੈ ਤੇ ਦੱਸ ਵੀ ਦਿੱਤਾ ਕਿ ਹਾਂ ਭਾਈ ਮੈਂ ਵਿਦੇਸ਼ ਸੈੱਟ ਆ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਸ਼ਰਮਾ ਜੀ ਗੱਲ ਕਰੀਏ ਮੋਦੀ ਦੀ ਸਕੀਮ ਦੀ, ਜਿਹੜਾ ਡੀਏ ਆ ਤੇ ਮੁਫਤ ਅਨਾਜ ਦੇਣ ਦਾ ਹੁਣ ਜਿਹੜਾ ਐਲਾਨ ਹੋਇਆ ਕਿ ਸਕੀਮ ਚੱਲਦੀ ਰਹੂਗੀ, ਇਹਦੇ ਪਿੱਛੇ ਮੋਦੀ ਦੀ ਸਕੀਮ ਕੀ ਹੈ? ਪ੍ਰਵੀਨ ਜੀ, ਆਪਾਂ ਇਕੱਲੇ ਗੱਲ ਕੀਤੀ ਸੀ ਜੀ ਜੀ ਬਿਲਕੁਲ, ਕਿ ਇੱਕ ਤਾਂ ਕੈਬਨਿਟ ਦੇ ਵਿਸਤਾਰ ਦੀ, ਇੱਕ ਕੁਝ ਫੇਰ ਬਦਲ ਦੀ, ਕੁਝ ਕੈਬਨਿਟ ਦੇ ਵਿੱਚ ਮੰਤਰੀ ਇੱਧਰ ਉੱਧਰ ਕਰਨ ਦੀ, ਰਾਜ ਮੰਤਰੀਆਂ ਦੀ ਸਮੀਖਿਆ। ਕੱਲ ਉਹ ਰੋਟੀ ਤੇ ਬੁਲਾਏ ਸੀ, ਕੱਲ ਕੈਬਨਿਟ ਦੀ ਬੈਠਕ ਦੇ ਹਵਾਲੇ ਨਾਲ ਵੀ ਉਹਨਾਂ ਤੋਂ ਪੁੱਛਗਿੱਛ ਹੋਈ ਸੀ, ਤੇ ਉਹ ਸਾਰਾ ਕੁਝ ਰੂਪਰੇਖਾ ਤੈਅ ਤੇ ਆਉਂਦੇ ਦਿਨਾਂ 'ਚੋਂ ਕੁਝ ਹੋਣਾ। ਤੇ ਉਹਦਾ ਵੀ ਆਪਾਂ ਕਹਿ ਸਕਦਾ ਕਿ ਉਹ ਧਿਆਨ ਰੱਖਿਆ ਜਾ ਰਿਹਾ ਗੁਜਰਾਤ ਔਰ ਹਿਮਾਚਲ ਨੂੰ ਤੇ ਮਿਸ਼ਨ 2024। ਹਾਂਜੀ। ਫਿਰ ਅਚਾਨਕ ਹੁਣ ਡੀਏ ਦਾ ਤੋਹਫਾ, ਜਿਹੜਾ ਹੁਣ ਤੱਕ 3% ਵੱਧਦਾ ਰਿਹਾ, ਤੇ ਮਾਰਚ 'ਚ ਵਧਾਇਆ ਸੀ, ਤੇ ਹੁਣ ਸਤੰਬਰ 'ਚ ਫਿਰ ਸੁਨੇਹਾ ਆ ਗਿਆ ਕਿ ਆ ਲਓ ਜੀ ਚੱਕੋ। ਸੋ ਉਹ 4% ਵਧਾਇਆ ਇਸ ਵਾਰ ਜੀ। ਤੇ ਇਹਦੇ ਕੀ ਮਾਇਨੇ ਨੇ ਫਿਰ ਸਭ ਨੂੰ ਸਮਝ ਆਉਂਦੇ ਆ। 4% ਦੀਵਾਲੀ ਤੋਂ ਪਹਿਲਾਂ ਡੀਏ ਦੀ ਕਿਸ਼ਤ ਦੇਣਾ, ਤੇ ਉਹਦੇ ਨਾਲ ਸਿੱਧਾ ਮਤਲਬ ਕਿ ਤੁਸੀਂ ਇਹ ਦੇਖੋ ਕਿ 38% ਤੇ ਉਹ ਅੰਕੜੇ ਪਹੁੰਚ ਗਏ, ਤੇ ਕਰੀਬ 42 ਲੱਖ ਦੇਸ਼ ਦੇ ਵਿੱਚ ਮੁਲਾਜ਼ਮ ਨੇ, ਤੇ 70 ਲੱਖ ਦੇ ਕਰੀਬ ਜਿਹੜੇ ਪੈਨਸ਼ਨ ਧਾਰਕ ਨੇ, ਉਹਨਾਂ ਨੂੰ ਸਿੱਧਾ ਫਾਇਦਾ ਹੋਣਾ। ਸੋ ਇਸ ਹਵਾਲੇ ਨਾਲ ਤੁਸੀਂ ਇਹ ਦੇਖੋ ਕਿ ਇੱਕ ਮੁਲਾਜ਼ਮ ਦੇ ਹਵਾਲੇ ਨਾਲ ਮੈਂ ਕਰ ਰਿਹਾ ਕਿ ਜੇ 50 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੁੰਦਾ ਤਾਂ 50 ਲੱਖ ਦਾ ਮਤਲਬ ਜੇ 4 ਨਾਲ ਵੀ ਗੁਣਾ ਕਰੋ ਤਾਂ 2 ਕਰੋੜ ਲੋਕ ਬਣ ਗਏ। ਹਾਂਜੀ ਬਿਲਕੁਲ।
ਠੀਕ ਹੈ, ਤੇ ਇੱਕ ਬੰਦੇ ਦੇ ਪਿੱਛੇ 3 ਪਰਿਵਾਰ ਦੇ ਮੈਂਬਰ ਤਾਂ ਹੈਗੇ ਨਾ ਘੱਟੋ ਘੱਟ। ਸੋ 2 ਕਰੋੜ ਲੋਕਾਂ ਤੱਕ ਪਹੁੰਚ ਹੋਗੀ। ਇਸੇ ਤਰ੍ਹਾਂ 70 ਲੱਖ ਹੈ, 70 ਲੱਖ ਪੈਨਸ਼ਨ ਧਾਰਕਾਂ ਦੇ ਹਿਸਾਬ ਨਾਲ ਦੇਖ ਲਓ, ਜੇ ਉਹਨਾਂ ਦੇ ਮੈਂਬਰ 4 ਨੇ ਤਾਂ 3 ਕਰੋੜ ਦੇ ਕਰੀਬ ਲਗਭਗ ਲੋਕ ਪਹੁੰਚ ਗਏ। ਸੋ ਉਸ ਹਵਾਲੇ ਨਾਲ ਇਹ ਗੱਲ ਸਮਝ ਆਉਂਦੀ ਹੈ ਕਿ ਇੰਨੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਲੋਕਾਂ ਨੂੰ ਇਹ ਦੱਸਣ ਦਾ ਹਵਾਲਾ ਹੈ ਕਿ ਲਓ ਭਾਈ, ਅਸੀਂ ਤੁਹਾਡੇ ਖਾਤੇ 'ਚ ਪੈਸੇ ਪਾਤੇ, ਹੁਣ ਵੋਟਾਂ ਪਾ ਦਿਓ ਸਾਨੂੰ। ਸੋ ਇਹ ਇੱਕ ਹਵਾਲਾ, ਸਰਕਾਰੀ ਮੁਲਾਜ਼ਮ ਨੂੰ ਖੁਸ਼ ਕਰੋ, ਉਹਦਾ ਪਰਿਵਾਰ ਖੁਸ਼ ਕਰੋ, ਚਾਹੇ ਮਹਿੰਗਾਈ ਦੇ ਨਾਂ ਤੇ ਉਹਦਾ ਪੈਸਾ ਬਾਹਰ ਜਿੰਨਾ ਮਰਜ਼ੀ ਲੱਗੀ ਜਾਵੇ, ਉਹ ਤੇਲ ਜਿੰਨਾ ਮਰਜ਼ੀ ਮਹਿੰਗਾ ਪਵਾਵੇ, ਗੈਸ ਜਿੰਨੀ ਮਰਜ਼ੀ ਮਹਿੰਗੀ ਲਵੇ, ਸਬਜ਼ੀਆਂ ਭਾਅ ਜਿੰਨਾ ਮਰਜ਼ੀ ਮਹਿੰਗਾ ਹੋਵੇ, ਨਾ ਕਿਸਾਨ ਨੂੰ ਮੁੱਲ ਪੂਰਾ ਮਿਲੇ ਤੇ ਨਾ ਖਰੀਦਣ ਵਾਲੀ ਦੀ ਲੁੱਟ ਹੋਵੇ, ਦੋਵੇਂ ਪਾਸਿਓਂ ਲੁੱਟ ਹੈ। ਪਰ ਹੁਣ ਗੈਸ ਵੀ ਆਪਾਂ ਕਹਿ ਰਹੇ ਹਾਂ ਸਸਤੀ ਹੋ ਸਕਦੀ ਹੈ, ਆਪਾਂ ਕਹਿ ਰਹੇ ਹਾਂ ਪੈਟਰੋਲ ਡੀਜ਼ਲ ਵੀ ਥੋੜਾ ਸਸਤਾ ਹੋ ਸਕਦਾ ਹੈ, ਚਾਹੇ ਵਧਾ ਜਿੰਨਾ ਮਰਜ਼ੀ ਲਿਆ, ਥੋੜਾ ਜਿਹਾ ਸਸਤਾ ਕਰਕੇ ਵੀ ਗੋਗਾ ਗਾਇਆ ਜਾਊਗਾ ਚੋਣਾਂ ਤੋਂ ਪਹਿਲਾਂ। ਇਸ ਲਈ ਇੱਕ ਤਾਂ ਇਹ ਡੀਏ ਦੀ ਕਿਸ਼ਤ ਇਹ ਸੰਕੇਤ ਕਰਦੀ ਹੈ ਕਿ ਮਿਸ਼ਨ ਚੋਣਾਂ ਜਾਰੀ ਨੇ ਬੀਜੇਪੀ ਦੀਆਂ। ਦੂਜਾ, ਇਹਦੇ ਨਾਲ ਗਰੀਬੀ ਹਟਾਓ ਦਾ ਨਾਰਾ ਕਾਂਗਰਸ ਤੋਂ ਸੁਣਦੇ ਆਏ ਸੀ, ਉਹ ਗਰੀਬੀ ਨਹੀਂ ਹਟੀ, ਕਾਂਗਰਸ ਦੀਆਂ ਸਰਕਾਰਾਂ ਬਣਦੀਆਂ ਰਹੀਆਂ। ਤੇ ਫਿਰ ਆ ਗਰੀਬੀ ਨੂੰ ਹਟਾਉਣ ਤੋਂ ਬਾਹਰ ਆ ਕੇ ਨਵਿਆਂ ਨੇ ਜਾਤ ਧਰਮ ਦੇ ਮੁੱਦੇ ਤੇ ਕਿ ਤੁਹਾਡੇ ਧਰਮ ਨੂੰ ਤਾਂ ਕਦੇ ਮੌਕਾ ਹੀ ਨਹੀਂ ਮਿਲਿਆ, ਤੁਹਾਡੇ ਧਰਮ ਦੀ ਤਾਂ ਵਾਰੀ ਹੀ ਨਹੀਂ ਆਈ, ਆਹ ਧਰਮ ਵੱਧ ਗਿਆ, ਆਹ ਧਰਮ ਨੇ ਲੁੱਟ ਲਿਆ, ਆਹ ਧਰਮ ਨੇ ਆਹ ਕੀਤਾ, ਲੜਾ ਲਓ, ਪੜਾ ਲਓ ਤੇ ਸਰਕਾਰ ਬਣਾ ਲਓ। ਉਹ ਖੇਡ ਚੱਲ ਰਿਹਾ। ਪਰ ਇਹ ਸਭ ਦੇ ਦਰਮਿਆਨ ਜਦੋਂ ਕਰੋਨਾ ਆਇਆ ਤੇ ਕਰੋਨਾ ਦੀ ਆੜ ਦੇ ਵਿੱਚ ਗਰੀਬਾਂ ਨੂੰ ਫਿਰ ਆਪਣੇ ਨਾਲ ਲਾਉਣ ਦਾ ਜਦੋਂ ਬੀਜੇਪੀ ਨੂੰ ਮੌਕਾ ਮਿਲਿਆ ਤਾਂ ਕਹਿੰਦੇ ਅੱਛਾ, ਲੋਕਾਂ ਦਾ ਰੁਜ਼ਗਾਰ ਚਲਾ ਗਿਆ, ਕੰਮ ਚਲਾ ਗਿਆ, ਆਹ ਲਓ ਜੀ ਅਸੀਂ ਮੁਫਤ ਅਨਾਜ, ਇੱਕ ਮੈਂਬਰ ਪਿੱਛੇ 5 ਕਿਲੋ ਚੌਲ ਜਾਂ 5 ਕਿਲੋ ਕਣਕ ਆਹ ਅਸੀਂ ਦੇਵਾਂਗੇ। ਸੋ ਉਹ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਕਰੋਨਾ ਕਾਲ ਦੇ ਵਿੱਚ, ਉਹ ਅਜੇ ਤੱਕ ਬਰਕਰਾਰ ਸੀ ਤੇ 30 ਸਤੰਬਰ ਨੂੰ ਹੁਣ ਉਹਦਾ ਭੋਗ ਪੈਣਾ ਸੀ ਜੀ। ਪਰ ਮੋਦੀ ਜੀ ਨੂੰ ਧਿਆਨ 'ਚ ਆਇਆ ਕਿ ਭਾਈ ਦਸੰਬਰ ਤੱਕ ਜੇ ਵਧਾ ਲਾਂਗੇ ਤਾਂ ਨਵੰਬਰ 'ਚ ਚੋਣਾਂ ਨੇ। ਸੋ ਇਸ ਲਈ ਇਹਨਾਂ ਨੂੰ ਧਿਆਨ 'ਚ ਰੱਖ ਕੇ ਗੁਜਰਾਤ, ਹਿਮਾਚਲ ਔਰ 2024 ਨੂੰ ਧਿਆਨ 'ਚ ਰੱਖ ਕੇ ਇਹ ਯੋਜਨਾ ਦਸੰਬਰ ਤੱਕ ਵਧਾਈ ਹੈ। ਸਵਾਲ ਇਹ ਹੈ ਕਿ ਦਸੰਬਰ ਤੋਂ ਬਾਅਦ ਗਰੀਬਾਂ ਨੇ ਖਤਮ ਹੋ ਜਾਣਾ ਜਾਂ ਦਸੰਬਰ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗਣੀ ਹਟ ਜਾਣੀ। ਇੰਨੀ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਿਉਂ ਨਹੀਂ ਕਰ ਪਾਏ, ਤੁਸੀਂ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਿਉਂ ਨਹੀਂ ਕਰ ਪਾਏ, ਤੁਸੀਂ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਯੋਜਨਾਵਾਂ ਕਿਉਂ ਨਹੀਂ ਲਿਆ ਪਾਏ। ਇਹ ਆਟਾ ਦਾਲ ਮੁਫਤ ਦੇਣ ਦਾ ਇਹ ਉਹੀ ਹੈ, ਇੱਕ ਪਾਸੇ ਕੇਂਦਰ ਕਹਿੰਦਾ ਰਿਓੜੀਆਂ ਵੰਡ ਰਹੇ ਹੋ ਅਜਿਹੀਆਂ ਯੋਜਨਾਵਾਂ, ਤੇ ਦੂਸਰੇ ਪਾਸੇ ਸਰਕਾਰਾਂ ਉਸ ਮਸਲੇ ਦੇ ਜਵਾਬ ਨਹੀਂ ਦਿੰਦੀਆਂ ਔਰ ਇਸ ਤਰ੍ਹਾਂ ਵੋਟਾਂ ਇਕੱਠੀਆਂ ਕਰਨ ਦੀ ਗੱਲ ਆ। ਪਤਾ ਲੱਗ ਰਿਹਾ ਕਿ ਮੈਂ ਦੇਖ ਰਿਹਾ ਸੀਗਾ ਕਿ ਇਸ ਸਕੀਮ ਦੇ ਵਿੱਚ 80 ਕਰੋੜ ਗਰੀਬ ਲੋਕ ਆਉਂਦੇ ਨੇ, ਲਗਭਗ 80 ਕਰੋੜ ਲੋਕ ਆਉਂਦੇ ਨੇ, ਜਿਹਦੇ ਵਿੱਚੋਂ ਸਭ ਤੋਂ ਵੱਧ ਜੇਕਰ ਆਪਾਂ ਇਸ ਆਪਣੇ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰੀਬ 1.5 ਕਰੋੜ ਹੈ। ਠੀਕ ਹੈ, ਮਤਲਬ ਫਿਰ ਇਹਦਾ ਮਤਲਬ ਪੰਜਾਬ ਦੀ ਸਥਿਤੀ ਸਮਝੋ ਕਿੱਥੇ ਹੈ ਜੀ, ਅੱਧੇ ਤੋਂ ਜ਼ਿਆਦਾ, ਅੱਧੇ ਦੇ ਕਰੀਬ ਪੰਜਾਬ ਤਾਂ ਇਸ ਹਾਲਤ 'ਚ ਖੜਾ। ਸੋ ਇਸੇ ਤਰ੍ਹਾਂ ਹਰਿਆਣਾ 'ਚ 1 ਕਰੋੜ 26 ਲੱਖ ਦੇ ਕਰੀਬ ਲੋਕ ਇਸ ਯੋਜਨਾ ਦਾ ਮਤਲਬ ਕਿ ਲਾਭ ਲੈ ਰਹੇ ਨੇ। ਇੱਥੋਂ ਤੱਕ ਹਿਮਾਚਲ ਦੇ ਵਿੱਚ ਵੀ 30 ਲੱਖ ਦੇ ਕਰੀਬ ਲੋਕ ਨੇ। ਸੋ ਆਹ ਵੋਟਾਂ ਨਹੀਂ ਤਾਂ ਹੋਰ ਕੀ ਨੇ, 30 ਲੱਖ ਲੋਕਾਂ ਨੂੰ ਹਿਮਾਚਲ 'ਚ ਫਾਇਦਾ ਹੋਣਾ ਤੇ ਕੁੱਲ ਦੇਸ਼ ਦੇ ਕਹਿੰਦੇ 80 ਕਰੋੜ ਲੋਕ ਨੇ। ਅਸੀਂ ਚਾਹੁੰਦੇ ਹਾਂ ਕਿ ਗਰੀਬਾਂ ਤੱਕ ਯੋਜਨਾਵਾਂ ਪਹੁੰਚਣ, ਉਹਨਾਂ ਨੂੰ ਦਿਹਾੜੀ ਪੂਰੀ ਮਿਲੇ, ਉਹਨਾਂ ਦਾ ਕਿਸਾਨ ਨੇ ਤਾਂ ਉਹਨਾਂ ਨੂੰ ਮੁੱਲ ਪੂਰਾ ਮਿਲੇ, ਖੇਤ ਮਜ਼ਦੂਰ ਨੇ, ਦਿਹਾੜੀਦਾਰ ਮਜ਼ਦੂਰ ਨੇ ਤਾਂ ਉਹਨੂੰ ਮਜ਼ਦੂਰੀ ਪੂਰੀ ਮਿਲੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਪੂਰੀ ਹੋਵੇ ਤਾਂ ਕਿ ਉਹ ਆਰਥਿਕ ਤੌਰ ਤੇ ਅੱਗੇ ਵੱਧ ਸਕਣ। ਉਹਦੇ ਲਈ ਕੋਈ ਯੋਜਨਾ ਨਹੀਂ ਆਉਂਦੀ। ਯੋਜਨਾ ਆਉਂਦੀ ਹੈ ਸਿਰਫ ਕਿ ਤੁਰੰਤ ਦੇ ਕੇ 5 ਕਿਲੋ ਚੌਲ ਦੇ ਕੇ ਇਹਨਾਂ ਦੇ ਲੀਡਰ ਨੇ ਜਾ ਕੇ ਜਦੋਂ ਫੋਟੋ ਖਿਚਾਉਣੀ ਆ ਤੇ ਫਿਰ ਉਹਨੂੰ ਕਹਿਣਾ ਕਿ ਦੇਖ ਹਮਨੇ ਤੁਮੇ ਅਨਾਜ ਦਿਆ, ਸਾਡੇ ਕਾਰਨ ਤੇਰੇ ਚੁੱਲ੍ਹੇ 'ਚ ਅੱਗ ਮੱਚਦੀ ਹੈ ਤੇ ਵੋਟਾਂ ਪਾ ਦੀ। ਸੋ ਇਸ ਲਈ ਚਾਹੇ ਡੀਏ ਦੀ ਕਿਸ਼ਤ ਹੋਵੇ ਤੇ ਚਾਹੇ ਮੁਫਤ ਅਨਾਜ ਦੀ ਸਕੀਮ ਹੋਵੇ, ਇਹ ਮਿਸ਼ਨ ਗੁਜਰਾਤ ਔਰ ਮਿਸ਼ਨ ਹਿਮਾਚਲ ਹੈ, ਉਸੇ ਤਹਿਤ ਸਾਰਾ ਕੁਝ ਚੱਲ ਰਿਹਾ। ਇਸੇ ਲਈ 30 ਸਤੰਬਰ ਨੂੰ ਬੰਦ ਹੋਣ ਵਾਲੀ ਯੋਜਨਾ ਨੂੰ ਦਸੰਬਰ ਤੱਕ ਵਧਾਇਆ ਤੇ ਇਸੇ ਲਈ ਅਕਤੂਬਰ ਮਹੀਨਾ ਚੜ੍ਹਦੇ ਹੀ ਪੈਟਰੋਲ ਡੀਜ਼ਲ ਗੈਸ 'ਚ ਥੋੜੀ ਰਾਹਤ ਆ ਸਕਦੀ ਹੈ। ਇਸੇ ਲਈ ਸਰਕਾਰੀ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਹੈ ਤਾਂ ਕਿ ਭਾਈ ਵੋਟਾਂ ਪਾ ਦਿਓ। ਸਿਰਫ ਵੋਟਾਂ ਲਈ ਹੈ। ਇਹ 5 ਸਾਲਾ ਯੋਜਨਾਵਾਂ ਨੇ ਸਾਰੀਆਂ, ਕੋਈ ਦੇਸ਼ ਹਿੱਤ ਯੋਜਨਾਵਾਂ ਨਹੀਂ ਹੁੰਦੀਆਂ। ਇਹ ਇਸ ਲਈ ਇਹ ਸਕੀਮ ਦੇ ਪਿੱਛੇ ਇਹ ਕਹਾਣੀ ਖੜੀ ਹੈ ਪ੍ਰਵੀਨ ਜੀ। ਜੀ ਬਿਲਕੁਲ ਬਿਲਕੁਲ। ਵੋਟ ਬੈਂਕ ਨੂੰ ਲੈ ਕੇ ਇਸ ਪਾਲਿਸੀਜ਼ ਬਣਦੀਆਂ ਨੇ ਸ਼ਰਮਾ ਜੀ, ਤੇ ਵੋਟ ਬੈਂਕ ਦੇ ਅਕੋਰਡਿੰਗ ਹੀ ਪਾਲਿਸੀਜ਼ ਦੇ ਐਲਾਨ ਹੁੰਦੇ ਨੇ। ਮਾਨ ਸਰਕਾਰ ਲਿਆਈ ਸੀ 1 ਕਿਲੋਮੀਟਰ ਸਕੀਮ, ਤੇ ਉਸ ਸਕੀਮ ਨੇ ਕਿਲੋਮੀਟਰ ਤੋਂ ਪਹਿਲਾਂ ਹੀ ਦਮ ਤੋੜਤਾ ਜੀ ਸ਼ਰਮਾ ਜੀ। ਪ੍ਰਵੀਨ ਜੀ, ਮਾਨ ਸਰਕਾਰ ਕਹਿੰਦੇ ਕਿ ਅਸੀਂ ਨਵੀਆਂ ਪਾਲਿਸੀਆਂ, ਨਵੀਆਂ ਯੋਜਨਾਵਾਂ ਲਿਆ ਰਹੇ ਹਾਂ ਜਿਹਦੇ ਨਾਲ ਰੁਜ਼ਗਾਰ 'ਚ ਵਾਧਾ ਹੋਣਾ। ਹਾਂਜੀ, ਇਹਨਾਂ ਨੇ ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਨੇ ਉਹਦੇ ਵਿੱਚ ਮੇਰਾ ਖਿਆਲ 219 ਦੇ ਕਰੀਬ ਬੱਸਾਂ ਲਈ ਕਿਲੋਮੀਟਰ ਸਕੀਮ ਤਹਿਤ ਟਰਾਂਸਪੋਰਟਰਾਂ ਤੋਂ ਜਾਂ ਨਿੱਜੀ ਤੌਰ ਤੇ ਵਿਅਕਤੀਆਂ ਤੋਂ ਟੈਂਡਰ ਮੰਗੇ ਸੀ ਕਿ ਭਾਈ ਤੁਸੀਂ ਕਿਲੋਮੀਟਰ ਸਕੀਮ ਦੇ ਹਿਸਾਬ ਨਾਲ ਸਾਡੀ ਬੱਸ ਲੈ ਜਾਓ
ਚਲਾਓ, ਆਪਣਾ ਤੁਹਾਨੂੰ ਰੁਜ਼ਗਾਰ ਮਿਲੂਗਾ। ਮਤਲਬ ਇਹ ਪ੍ਰਵੀਨ ਜੀ, ਇਹ ਦੱਸੋ ਮੈਨੂੰ ਕਿ ਜੇਕਰ ਕਿਲੋਮੀਟਰ ਵਾਲੀ ਸਕੀਮ ਹੋਵੇ ਤਾਂ ਹਾਂਜੀ ਪੰਜਾਬ ਦੇ ਵਿੱਚ ਛੋਟੇ ਟਰਾਂਸਪੋਰਟਰਾਂ ਵਾਲੇ ਜਾਂ ਵੱਡੇ ਟਰਾਂਸਪੋਰਟਰਾਂ ਵਾਲੇ ਜਾਂ ਨਿੱਜੀ ਤੌਰ ਤੇ ਜਿਹੜੇ ਡਰਾਈਵਰ ਨੇ, ਕੋਈ ਵੈਨ ਚਲਾਉਂਦਾ, ਕੋਈ ਸਕੂਲ ਬੱਸ ਚਲਾਉਂਦਾ, ਕੋਈ ਟਰੱਕ ਚਲਾਉਂਦਾ, ਉਹਨਾਂ ਸਾਰਿਆਂ ਨੂੰ ਇੰਨਾ ਕੁ ਹਿਸਾਬ ਕਿਤਾਬ ਤਾਂ ਲਾਉਣਾ ਆਉਂਦਾ ਕਿ ਸਾਨੂੰ ਇਹ 'ਚ ਫਾਇਦਾ ਕਿ ਨੁਕਸਾਨ। ਬਿਲਕੁਲ ਸੋ ਲਾਉਣਾ। ਜੇਕਰ ਉਹਨਾਂ ਨੂੰ ਇਹਦੇ ਵਿੱਚ ਲੱਗਦਾ ਕਿ ਹਾਂ ਸਾਨੂੰ ਪੱਕਾ ਰੁਜ਼ਗਾਰ ਵੀ ਮਿਲ ਰਿਹਾ, ਹਾਂਜੀ ਸਰਕਾਰੀ ਬੱਸ ਚਲਾਉਂਦੇ ਹੋ, ਇਹ ਵੀ ਫੀਲ ਜਿਹਾ ਹੁੰਦਾ ਕਿ ਚਲੋ ਵੀ ਸਰਕਾਰੀ ਬੰਦਾ ਲੱਗ ਗਿਆ, ਪਰਿਵਾਰ ਦੀ ਇੱਜ਼ਤ ਵੀ ਵੱਧ ਜਾਂਦੀ ਆ, ਜਵਾਕਾਂ ਦੇ ਰਿਸ਼ਤੇ ਰੁਸ਼ਤੇ ਪੱਕੇ ਹੋਣ ਦੀ ਆਸ ਵੀ ਵੱਧ ਜਾਂਦੀ ਆ, ਹੈ ਨਾ। ਸੋ ਕਿੰਨੇ ਮਸਲੇ ਹੱਲ ਹੁੰਦੀ। ਉਸ ਲਈ ਜੇਕਰ ਅਜਿਹਾ ਦ੍ਰਿਸ਼ ਬਣਦਾ ਹੋਵੇ ਤੇ ਚਾਰ ਪੈਸੇ ਵੀ ਆਉਂਦੇ ਹੋਣ ਤਾਂ ਕੌਣ ਇਨਕਾਰੀ ਹੋਏਗਾ। ਪਰ ਤੁਸੀਂ ਇਹ ਮੰਨ ਸਕਦੇ ਹੋ ਪ੍ਰਵੀਨ ਜੀ ਕਿ ਇਹ ਯੋਜਨਾ ਕੱਢੀ ਗਈ ਹੋਵੇ ਕਿ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ 219 ਬੱਸਾਂ ਚਲਾਉਣ ਦੇ ਲਈ ਟੈਂਡਰ ਜਾਰੀ ਕੀਤੇ ਗਏ ਹੋਣ ਕਿ ਭਾਈ ਆਹ ਟੈਂਡਰ ਅਗਸਤ ਮਹੀਨੇ ਤੱਕ ਦੇ ਨੇ ਤੇ ਇਸ ਦੇ ਵਿੱਚ ਅਪਲਾਈ ਕਰ ਦਿਓ ਤੇ ਤੁਸੀਂ 219 ਦੀਆਂ 19 ਬੱਸਾਂ ਚਲਾ ਲਓ। ਤੇ ਜਦੋਂ ਟੈਂਡਰ ਖੁੱਲੇ ਅਗਸਤ ਮਹੀਨਾ ਮੁੱਕਣ ਤੋਂ ਬਾਅਦ ਇੱਕ ਟੈਂਡਰ ਨਿਕਲਿਆ ਜਨਾਬ, ਇੱਕ ਟੈਂਡਰ ਆਇਆ 219 ਬੱਸਾਂ ਦੇ ਪਿੱਛੇ। ਚਾਹੀਦਾ ਤਾਂ ਇਹ ਸੀ ਕਿ 2000 ਤੋਂ ਵੱਧ ਟੈਂਡਰ ਆਉਂਦੇ। ਪੰਜਾਬ 'ਚ ਜਿਸ ਕਦਰ ਦੀ ਬੇਰੁਜ਼ਗਾਰੀ ਆ ਔਰ ਜਿਸ ਕਦਰ ਆਪਾਂ ਨੂੰ ਪਤਾ ਕਿ ਹਰ ਘਰ ਦੇ ਵਿੱਚ ਮਤਲਬ ਕਿ ਟਰੈਕਟਰ ਚਲਾਉਣਾ, ਕਾਰ ਚਲਾਉਣਾ, ਗੱਡੀ ਚਲਾਉਣਾ, ਬੱਸ ਚਲਾਉਣਾ ਹਰ ਕੋਈ ਜਾਣਦਾ ਹੈ। ਤੇ ਇਸ ਲਈ ਇਸ ਚੀਜ਼ ਨੂੰ ਲੈ ਕੇ ਕਿਉਂ ਨਹੀਂ ਲੈਣ ਲੱਗੀ? ਕਿਉਂਕਿ ਕਿਲੋਮੀਟਰ ਸਕੀਮ ਦੇ ਹਵਾਲੇ ਨਾਲ ਸਾਰਿਆਂ ਨੂੰ ਪਤਾ ਅੱਜ ਸਥਿਤੀ ਇਹ ਆ ਪੰਜਾਬ ਦੀ ਰੋਡਵੇਜ਼ ਦੀ ਕਿ ਬੱਸ ਜਿਹੜੇ ਰੂਟ ਤੇ ਜਾਂਦੀ ਆ ਉਸ ਰੂਟ ਦੇ ਰਾਹ ਦੇ ਵਿੱਚ ਜਿਹੜਾ ਪੰਪ ਪੈਂਦਾ ਪ੍ਰਾਈਵੇਟ, ਉੱਥੋਂ ਤੇਲ ਪਵਾ ਰਹੇ ਨੇ। ਫਿਕਸ ਪੰਪਾਂ ਤੋਂ ਤੇਲ ਪਾਉਣਾ ਬੰਦ ਹੋ ਗਿਆ ਕਿਉਂਕਿ ਅਦਾਇਗੀ ਨਹੀਂ ਹੋ ਰਹੀ। ਤੇ ਇਹਨਾਂ ਪੰਪਾਂ ਤੇ ਵੀ 20 ਦਿਨ 25 ਦਿਨ ਮਹੀਨਾ ਪੈਣਾ। ਅਗਲੇ ਨੂੰ ਲੱਗਦਾ ਜ਼ਰੂਰ ਹੁੰਦਾ ਕਿ ਸਰਕਾਰੀ ਪੈਸਾ ਮਰਦਾ ਨਹੀਂ, ਚਾਹੇ ਦੇਰ ਨਾਲ ਮਿਲੇ, ਪਰ ਉਹ ਵੀ ਕਿੰਨੀ ਦੇਰ ਧਾਰ ਪਾ ਲੈਣਗੇ। ਹਾਂ ਬਿਲਕੁਲ। ਇਹ ਪਹਿਲੂ। ਦੂਜਾ ਪਹਿਲੂ, ਇਸ ਮੌਕੇ ਸਰਕਾਰੀ ਬੱਸ ਦੇ ਵਿੱਚ 20% ਸਵਾਰੀ ਹੁੰਦੀ ਹੈ ਜਿਹਨੇ ਟਿਕਟ ਕਟਾਉਣੀ ਆ। ਕੋਈ ਕਹਿੰਦਾ ਮੈਂ ਸਟਾਫ ਤੋਂ ਆ, ਕੋਈ ਕਹਿੰਦਾ ਮੈਂ ਪੁਲਿਸ ਮੁਲਾਜ਼ਮ ਆ, ਪਰਚੀ ਫੜ ਮੇਰੇ ਤੋਂ, ਕੋਈ ਬੀਬੀ ਕਹਿੰਦੀ ਆ ਆਧਾਰ ਕਾਰਡ ਫੜ। ਅੱਜ ਕੱਲ ਜ਼ਿਆਦਾਤਰ ਬੀਬੀਆਂ ਤੁਹਾਨੂੰ ਰੋਡਵੇਜ਼ ਦੀ ਬੱਸ 'ਚ ਡਰ ਮੰਗ ਪੈਂਦੀਆਂ ਨਜ਼ਰ ਆਉਂਦੀਆਂ ਕਿ ਲੈ ਭਾਈ, ਕਿਉਂਕਿ ਅਗਲਿਆਂ ਲਈ ਯੋਜਨਾ ਭਾਈ ਸਰਕਾਰ ਨੇ ਚਲਾਈ ਆ, ਅਗਲੀਆਂ ਨੂੰ ਅਧਿਕਾਰ ਆ। ਉਹਨਾਂ ਨੂੰ ਤੁਸੀਂ ਕਿਵੇਂ ਕਹਿ ਦੋਗੇ? ਉਹਨਾਂ ਨੂੰ ਕਿਵੇਂ ਰੋਕ ਲਓਗੇ? ਫਿਰ ਵਿਦਿਆਰਥੀ ਬੱਸ ਪਾਸ ਵਾਲੇ, ਉਹਨਾਂ ਨੂੰ ਅਧਿਕਾਰ ਆ। ਸੋ ਇਸ ਲਈ ਇਸ ਹਵਾਲੇ ਨਾਲ ਫਿਰ ਅਗਲਿਆਂ ਨੂੰ ਲੱਗਦਾ ਕਿ ਅਸੀਂ ਤਾਂ ਪਰਚੀਆਂ ਜਿਹੀਆਂ ਇਕੱਠੀਆਂ ਕਰਦੇ ਰਹਿ ਜਾਾਂਗੇ, ਪੈਸਾ ਕਦੋਂ ਮਿਲਣਾ? ਕਾਰਨ ਪ੍ਰਵੀਨ ਜੀ, ਜਤਨ ਤੋਂ ਪੰਜਾਬ ਦੇ ਵਿੱਚ ਬੀਬੀਆਂ ਲਈ ਮੁਫਤ ਬੱਸ ਯੋਜਨਾ ਸ਼ੁਰੂ ਹੋਈ ਆ, ਉਦਣ ਦਾ 184 ਕਰੋੜ ਰੁਪਈਆ ਸਰਕਾਰ ਨੇ ਅਜੇ ਅਦਾ ਨਹੀਂ ਕੀਤਾ ਪੰਜਾਬ ਰੋਡਵੇਜ਼ ਨੂੰ, PRTC ਨੂੰ, ਇਹਨਾਂ ਨੂੰ ਸਾਰਿਆਂ ਨੂੰ, ਪਨ ਬੱਸ ਵਾਲਿਆਂ ਨੂੰ। ਉਹ ਬਕਾਇਆ ਖੜਾ। ਥੋੜਾ ਬਹੁਤ ਆ ਜਾਂਦਾ ਹਰ ਮਹੀਨੇ। PRTC, ਪਨ ਬੱਸ, ਰੋਡਵੇਜ਼ ਵਾਲੇ ਆਪੋ ਆਪਣਾ ਹਿਸਾਬ ਕਿਤਾਬ ਬਣਾ ਕੇ ਜਿਹੜਾ ਸਾਡਾ ਸਮਾਜ ਕਲਿਆਣ, ਸਮਾਜ ਸੁਰੱਖਿਆ ਭਲਾਈ ਵਿਭਾਗ ਆ, ਉਹਨੂੰ ਬਿੱਲ ਭੇਜ ਦਿੰਦੇ ਨੇ। ਉਹਨਾਂ ਨੇ ਬਿੱਲ ਅੱਗੇ ਖਜ਼ਾਨੇ ਨੂੰ ਭੇਜਣਾ ਹੁੰਦਾ ਤੇ ਖਜ਼ਾਨੇ ਨੇ ਉਹ ਪਾਸ ਕਰਕੇ ਬਿੱਲ ਦੇਣਾ ਹੁੰਦਾ। ਸੋ 184 ਕਰੋੜ ਰੁਪਈਆ ਬਕਾਇਆ ਖੜਾ ਤੇ ਉਹ ਹਰ ਮਹੀਨੇ, ਹਰ ਦਿਨ ਦੇ ਹਿਸਾਬ ਨਾਲ ਖਰਚਾ ਵਧੀ ਜਾਂਦਾ। ਤੇ ਪੁਰਾਣੀ ਤੁਸੀਂ ਅਦਾ ਨਹੀਂ ਕਰਦੇ, ਬੱਸਾਂ ਦੇ ਹਵਾਲੇ ਨਾਲ ਤੁਸੀਂ ਉਹਨਾਂ ਨੂੰ ਤੇਲ ਨਹੀਂ ਪੂਰਾ ਪਾ ਰਹੇ, ਤੇ ਫਿਰ ਇਹਦੇ ਨਾਲ ਪੰਜਾਬ ਰੋਡਵੇਜ਼ ਵਰਗੀਆਂ, ਪਨ ਬੱਸ ਵਰਗੀਆਂ ਟਰਾਂਸਪੋਰਟਰਾਂ, ਇਹ ਸਾਰੀਆਂ ਸਰਕਾਰੀ ਦਮ ਟੁੱਟੂਗਾ, ਨਹੀਂ ਤਾਂ ਹੋਰ ਕੀ ਹੋਊਗਾ? ਫਿਰ ਤੁਸੀਂ ਭਾਲਦੇ ਹੋ ਕਿ ਕਿਲੋਮੀਟਰਾਂ ਦੇ ਹਿਸਾਬ ਨਾਲ ਨਵੇਂ ਲੋਕ ਆ ਜਾਣ। ਕਿਉਂ ਚਲਾਉਣਗੇ ਉਹਨਾਂ ਨੂੰ ਜਦੋਂ ਪਤਾ ਟਾਈਮ ਸਿਰ ਪੈਸਾ ਹੀ ਨਹੀਂ ਮਿਲਣਾ, ਅਦਾ ਹੀ ਨਹੀਂ ਹੋਣਾ ਕੁਛ। ਸੋ ਇਸ ਲਈ ਆਹ ਸਥਿਤੀ ਇੱਥੋਂ ਸਰਕਾਰ ਦੀ ਨਵੀਂ ਯੋਜਨਾ, ਸਰਕਾਰ ਦਾ ਮੂੰਹ ਅੱਡ ਕੇ ਦੱਸਦੀ ਹੈ ਕਿ ਇੱਕ ਪਾਸੇ ਪੰਜਾਬ ਰੁਜ਼ਗਾਰ ਮੰਗਦਾ, ਪੰਜਾਬ ਦੇ ਬੱਚੇ ਰੁਜ਼ਗਾਰ ਭਾਲਦੇ ਨੇ, ਪਰ ਉਹ ਇੰਨੇ ਮੂਰਖ ਨਹੀਂ ਹੈਗੇ ਕਿ ਉਹਨਾਂ ਨੂੰ ਪਤਾ ਨਾ ਲੱਗੇ ਕਿ ਤੁਹਾਡੇ ਜਾਲ 'ਚ ਫਸਣਗੇ। ਸੋ ਇਸ ਲਈ 219 ਬੱਸਾਂ ਤੁਸੀਂ ਅੱਡੇ ਤੇ ਲਿਆ ਕੇ ਖੜਾਤੀਆਂ ਕਿ ਲੈ ਜਾਓ ਕਿਲੋਮੀਟਰਾਂ ਦੇ ਹਿਸਾਬ ਨਾਲ, ਤੇ 1 ਕਿਲੋਮੀਟਰ ਦਾ ਸਫ਼ਰ ਨਹੀਂ ਤੈਅ ਕੀਤਾ ਇਸ ਯੋਜਨਾ ਨੇ, 1 ਕਿਲੋਮੀਟਰ ਦਾ ਵੀ, ਕਿਉਂਕਿ ਇੱਕ ਟੈਂਡਰ ਨਿਕਲਿਆ। ਇੱਥੋਂ ਹਿਸਾਬ ਲਾ ਲਓ ਕਿ ਇਸ ਲਈ ਇਹ ਸਥਿਤੀ ਆ। ਪੰਜਾਬ ਸਰਕਾਰ ਨੂੰ ਆਪਣੀ ਐਕਸਾਈਜ਼ ਪਾਲਿਸੀ, ਪੰਜਾਬ ਸਰਕਾਰ ਨੂੰ ਆਪਣੀ ਸੱਭਿਆਚਾਰ ਪਾਲਿਸੀ, ਪੰਜਾਬ ਸਰਕਾਰ ਨੂੰ ਆਪਣੀ ਖੇਡ ਪਾਲਿਸੀ, ਪੰਜਾਬ ਸਰਕਾਰ ਨੂੰ ਆਪਣੀ ਸਿੱਖਿਆ ਪਾਲਿਸੀ, ਪੰਜਾਬ ਸਰਕਾਰ ਨੂੰ ਆਪਣੀ ਸਿਹਤ ਪਾਲਿਸੀ, ਪੰਜਾਬ ਸਰਕਾਰ ਨੂੰ ਆਪਣੀ ਮਾਈਨਿੰਗ ਪਾਲਿਸੀ, ਪੰਜਾਬ ਸਰਕਾਰ ਨੂੰ ਆਪਣੀ ਟਰਾਂਸਪੋਰਟ ਪਾਲਿਸੀ, ਇਹਨਾਂ ਨੂੰ ਪੰਜਾਬ ਦੀ ਹਵਾਲੇ ਨਾਲ ਬਣਾਉਣਾ ਪੈਣਾ। ਨਾ ਕਿ ਛੱਤੀਸਗੜ੍ਹ ਦੀ ਦੇਖ ਲਓ, ਨਾ ਕਿ ਨਾਗਾਲੈਂਡ ਦੀ ਦੇਖ ਲਓ, ਨਾ ਦਿੱਲੀ ਦੀ ਦੇਖ ਲਓ। ਹਰੇਕ ਸੂਬੇ ਦੇ ਆਪਣੇ ਮਸਲੇ ਨੇ, ਆਪਣਾ ਰੰਗ ਢੰਗ ਹੈ, ਆਪਣੇ ਮੌਸਮ ਨੇ, ਆਪਣਾ ਆਬੋ ਹਵਾ ਹੈ। ਪੰਜਾਬ ਨੂੰ ਪੰਜਾਬ ਦੇ ਹਵਾਲੇ ਨਾਲ ਸਮਝ ਕੇ ਪਾਲਿਸੀਆਂ ਬਣਾਉਣੀਆਂ ਪੈਣੀਆਂ। ਦਿੱਲੀ ਵਾਲਾ ਫਾਰਮੂਲਾ, ਦਿੱਲੀ ਵਾਲਾ ਮਾਡਲ ਪੰਜਾਬ 'ਚ ਨਹੀਂ ਚੱਲਣਾ, ਇਹ ਸਮਝਣਾ ਪੈਣਾ। ਹਾਂ, ਪਹਿਲਿਆਂ ਨੇ ਲੁੱਟਿਆ, ਪੰਜਾਬ ਦੀ ਆੜ 'ਚ ਲੁੱਟਿਆ, ਉਹਦੀ ਭਰਪਾਈ ਦੇ ਲਈ ਉਹਨਾਂ ਲੋਕਾਂ ਤੋਂ ਭਰਪਾਈ ਕਰੋ। ਚਾਹੇ ਕੈਪਟਨ ਨੇ, ਚਾਹੇ ਬਾਦਲ ਨੇ, ਚਾਹੇ ਉਹਨਾਂ ਦੇ ਮੰਤਰੀਆਂ ਨੇ, ਚਾਹੇ ਉਹਨਾਂ ਦੇ ਸੰਤਰੀਆਂ ਨੇ, ਉਹਨਾਂ ਤੋਂ ਵਸੂਲ ਲਓ। ਜੇਕਰ ਉਹਨਾਂ ਦੇ ਰਾਜ ਦੇ ਵਿੱਚ ਘਪਲੇ ਹੋਏ, ਕੁਛ ਹੋਏ, ਤਾਂ ਉਹਨਾਂ ਤੋਂ ਵਸੂਲੀ ਕਰ ਲਓ।
ਪਰ ਇਹਦਾ ਮਤਲਬ ਇਹ ਤਾਂ ਨਹੀਂ ਗਾ ਨਾ ਕਿ ਉਹ ਘਾਟਾ ਪੰਜਾਬ ਦੇ ਸਿਰ ਪੈਂਦਾ ਰਹੇ ਤੇ ਨੁਕਸਾਨ ਪੰਜਾਬ ਦਾ ਹੁੰਦਾ ਰਹੇ। ਅੱਜ ਪ੍ਰਵੀਨ ਜੀ ਹਾਲਤ ਇਹ ਆ, ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਦੇ ਸਮੇਂ ਧਰਨੇ ਨਹੀਂ ਲੱਗਣਗੇ, ਜਿਹੜੀਆਂ ਟੈਂਕੀਆਂ ਨੇ ਨਾ, ਟੈਂਕੀਆਂ ਨੂੰ ਜਿਹੜੀਆਂ ਪੌੜੀਆਂ ਚੜ੍ਹਦੀਆਂ ਨੇ ਉਹਨਾਂ ਤੇ ਕੰਡਿਆਲੀਆਂ ਤਾਰਾਂ ਲਾਈਆਂ ਨੇ ਮਾਨ ਸਰਕਾਰ ਨੇ ਜੀ, ਹਿਸਾਬ ਲਾ ਲਓ। ਇਸ ਲਈ ਤੁਸੀਂ ਇਹਦਾ ਮਤਲਬ ਨੌਜਵਾਨਾਂ ਨੂੰ ਉਹਨਾਂ ਨਾਲ ਰਾਬਤਾ ਹੀ ਨਹੀਂ ਕਰ ਪਾ ਰਹੇ, ਉਹਨਾਂ ਦੀ ਗੱਲ ਸੁਣੇ ਨਹੀਂ ਪਾ ਰਹੇ, ਉਹਨਾਂ ਦੀ ਗੱਲ ਹੁਣ ਤਾਂ 6 ਮਹੀਨੇ ਵੀ ਹੋ ਗਏ ਜੀ ਜਿਹੜੇ ਕਹਿੰਦੇ ਸੀ 6 ਮਹੀਨੇ ਦਾ ਮੌਕਾ ਦੇ ਦਿਓ। ਸੋ ਇਸ ਲਈ ਪੰਜਾਬ ਨੂੰ ਪੰਜਾਬ ਦੇ ਹਾਣ ਦੀਆਂ ਪਾਲਿਸੀਆਂ ਬਣਾ ਕੇ ਚੱਲਣਾ ਪੈਣਾ, ਨਹੀਂ ਅਜਿਹੀਆਂ ਯੋਜਨਾਵਾਂ ਦਮ ਤੋੜਦੀਆਂ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ। ਜੀ ਬਿਲਕੁਲ ਬਿਲਕੁਲ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਹਾਂਜੀ ਬਿਲਕੁਲ ਸ਼ਰਮਾ ਜੀ ਨੇ ਸਹੀ ਕਿਹਾ ਕਿ ਪੰਜਾਬ ਦੀਆਂ ਪਾਲਿਸੀਆਂ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੇ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਉਣੀਆਂ ਪੈਣਗੀਆਂ ਤੇ ਪੰਜਾਬ ਦੀਆਂ ਪਾਲਿਸੀਆਂ ਕਾਪੀ ਪੇਸਟ ਤਰੀਕੇ ਨਾਲ ਨਹੀਂ ਚੱਲਣੀਆਂ। ਖੈਰ ਉਮੀਦ ਆਸ ਇਹੀ ਹੈ ਕਿ ਸਰਕਾਰ ਪੰਜਾਬ ਨੂੰ ਹੀ ਕੇਂਦਰਿਤ ਰੱਖ ਕੇ ਇਹਨਾਂ ਪਾਲਿਸੀਜ਼ ਨੂੰ ਬਣਾਊਗੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।